ताजी लिफ्ट मांग मांग के टूर कर रहा है रौनक करना हुए ਮੂਵੀ ਵਾਲਾ ਹੁੰਦਾ ਸੀਗਾ ਇੱਕ ਵਿਆਹ ਤੋਂ ਛਿੱਤਰ ਪੈ ਗਏ ਹਾਂ। ਉਹ ਜਿੱਥੇ ਮੌਲਵੀ ਸਾਹਿਬ ਕਹਿੰਦੇ ਨੇ ਕਬੂਲ ਹੈ ਉੱਥੇ ਕਹਿੰਦੇ ਕੱਟ ਲੈਣਾ ਇੱਥੇ ਕੱਟ ਆਪਣੇ ਵਿਆਹ ਵਾਲੀ ਫਿਲਮ ਦੇ ਪਹਿਲੇ ਸੋਹਰੇ ਤੇ ਸੀਦਾ ਕਹਿੰਦਾ ਗੁਟਕਾ ਸਪਾਰੀ ਖਾਣੇ ਕੰਨ ਜਾ ਤਾਜੀ ਇਸਤਮਾਈ ਸ਼ਾਦੀ ਕੀਤੀ ਨੇ ਉਹ ਜਿਹੜੀ ਕੰਪਨੀ ਦੇ ਖਾਤੇ ਚ ਹੁੰਦੀ ਆ ਉਹ ਕੰਪਨੀ ਨਹੀਂ अस्सलामुअलैकुम टी टाइम में खुश आमदीद आप सबको। आप देख रहे हैं सजाजनी ऑफिशियल पे टी टाइम। बाबा ਚੌਕਸ ਹੀ ਲੱਗ ਰਹੇ ਹੋ ਅੱਜ हेयर स्टाइल चेंज कर लिया तां ਨੂੰ ਪਾਇਆ ਇਹ 올ਡ ਸਟਾਈਲ ਹੈਗਾ ਤੇਰਾ ਥੋੜਾ ਜਿਹਾ यस चलो अल्लाह खैर करे। ठीक है और सुना ਠੀਕ ਹੈ ਤਾਜੀ ਕਿਊਟ ਹੀ ਹੋਈ ਜਾ ਰਹੇ ਹੋ ਮਾਂ क्यों जा रहे हो ਕਿਊਟ ਹੈਂਡਸਮ ओहो अच्छा ਸਰ ਵਨ ਕੁਐਸਚਨ ਪਲੀਜ਼ ਜੀ। ਜਿਹੜੀ ਅੰਦਰ ਐਨਕ ਪਈ ਵੱਡੀ ਯਾਰ ਉਹਦਾ ਪਹਿਲੇ ਨਾਂ ਤੇ ਲੈਣਾ ਸਿੱਖ ਲਓ। ਐਨਕ ਪਈ ਭੱਜੀ 3D 3D ਲੈ ਤੇਰੇ ਜੰਮਣ ਤੋਂ ਪਹਿਲੇ ਤਾਂ 3D ਜਿਹੜਾ ਆਊ ਕੇ ਮੁੱਕ ਗਿਆ। ਹੁਣ ਕਿੱਥੇ ਗੇਮ ਪਹੁੰਚੀ ਵੀ 3D ਮਾਸਕੋ ਮਾਸਕੋਪ 3D HD ਤੂੰ ਤਾਂ ਲਾਈ ਨਹੀਂ ਇਹਨੂੰ ਲਾਈ ਆ ਮੈਂ ਨਾ ਉਹੀ ਤਾਂ ਵੀ ਕਹਿਣ ਡਿਆ ਸਿੱਧੀਆਂ ਹੀ ਗਾਲਾਂ ਕੱਢਣ ਲੱਗ ਪਿਆ। ਉਹ ਹੈ ਹੀ ਇਦਾਂ ਦੀ ਆ, ਉਹ ਬੰਦਾ ਡਰ ਜਾਂਦਾ ਵੈਸੇ ਹੀ। ਉਹ ਤਾਂ ਤੈਨੂੰ ਪਤਾ ਸਾਰੇ ਅਸੀਂ ਕੋਲ ਖੜੇ ਆ ਉਸਤਾਦ ਮਿੱਠਾ ਜੀ ਨਾ ਕਰ ਨਹੀਂ ਪਤਾ ਉਹਨੂੰ ਨਹੀਂ ਲੱਗਦਾ ਪਤਾ ਤੇ ਉਹ ਲਾਈ ਨਹੀਂ ਨਾ। ਮੈਂ ਉਹ ਸਾਡੇ ਹੱਥੋਂ ਲੰਘੀਆਂ ਚੀਜ਼ਾਂ ਉਹ ਯਾਰ ਤੂੰ ਸਟੇ ਵੀ ਹੋ ਜਾਂਦਾ ਨਾ ਥੋੜਾ ਜਿਹਾ ਹੱਥ 'ਚ ਤੇ ਫਿਰ ਤੈਨੂੰ ਪਤਾ ਲੱਗਣਾ ਜੇ ਤੇਰੇ ਉੱਥੋਂ ਲੰਘ ਗਈ ਉਦੋਂ ਪਤਾ ਨਹੀਂ ਲੱਗਾ ਤੈਨੂੰ। ਐਸ ਕਾਰੀਗਰੀ ਇਹਦੇ ਹੱਥ ਹਾਂ ਅੱਗੇ ਫੜਾ ਦੇ ਹੁਣ ਫੰਟਾਸੀਆ ਚ ਇਹੀ ਗੇਮਾਂ ਪਈਆਂ ਵਾ ਹੈਲੋ ਚਲੋ ਠੀਕ ਹੈ। ਉਹ ਵਾਲੀ ਐਨਕ ਲਾ ਕੇ ਝੁਮਰੇ ਜਾਂਦੇ ਚਲੋ ਜੀ ਮੈਂ ਤੁਹਾਨੂੰ ਇੱਥੇ ਲਾ ਦਿੰਦਾ ਵਾ। ਤੈਨੂੰ ਪਤਾ ਨਾ ਸਾਰੇ ਅਸੀਂ ਟੀ ਟਾਈਮ 'ਚ ਬੈਠੇ ਆ। ਤੈਨੂੰ ਵੀ ਪਤਾ ਕਿ ਕੈਮਰਾ ਵਾ, ਤੈਨੂੰ ਵੀ ਪਤਾ 4 ਜਣੇ ਬੈਠੇ। ਮੈਂ ਤੇਰੇ ਲਾ ਦਿੰਦਾ ਵਾ, ਤੂੰ ਡਰਨਾ ਨਹੀਂ। ਉਹ ਮੈਂ ਨਹੀਂ ਤੈਨੂੰ ਮੈਂ ਜੋ ਵਹਾਉਣਾ ਨਾ ਤੂੰ ਇੰਜ ਬੈਠਾ ਨਾ ਤੇ ਤੂੰ ਇੰਜ ਵੀ ਨਹੀਂ ਕਰਨਾ। ਮੈਂ ਇੱਕ ਜਸਟ ਚੀਜ਼ ਨਹੀਂ ਤੂੰ ਨਹੀਂ ਕਰਨਾ ਨਾ। ਮੈਂ ਮੰਗਾਵਾਂ ਨਾ ਮੈਂ ਲਾਉਣਾ ਤੂੰ ਨਹੀਂ ਕਰਨਾ। ਮਕਾਨ ਦੇ ਸਾਜੀ ਮਗਾਓ ਤੈਨੂੰ ਪਤਾ ਨਾ ਇੱਥੇ ਬੈਠੇ ਇੱਥੇ ਤੈਨੂੰ ਕੀ ਹੋਣਾ। ਲਿਆ ਯਾਰ ਫੜ ਕੇ। ਲੈ ਯਾਰ ਤੁਸੀਂ ਫੇਕ ਨਾ ਮੈਂ ਕਸਮੇ ਅੱਛਾ ਅੱਜ ਤੱਕ ਤੁਹਾਨੂੰ ਇਹੀ ਲੱਗਾ ਕਿ ਮੈਂ ਮਿੱਠਾ ਸਿਰਫ ਜਸਟ ਚੀਜ਼ਾ ਵਾ ਹਕੀਕਤ ਬਾਤ ਆ। ਰਾਤ ਦੇ 1:30 2 ਵਜੇ ਬੰਦਾ ਕਬਰਸਤਾਨ ਦੇ ਵਿੱਚੋਂ ਲੰਘ ਕੇ ਦਿਖਾ ਦੇਵੇ ਮੈਂ ਜ਼ਿੰਮੇਦਾਰ ਹਾਂ। ਤਾਂ ਜਦੋਂ ਕੁਛ ਹੈ ਡਿੱਗ ਜਾਣੀ ਉੱਥੇ ਤੋਂ ਲੰਘਣਾ ਹੀ ਆ ਬਾਰ ਤੇ ਬਾਰ। ਤੂੰ ਲੰਘਦਾ ਵਾ ਮੈਂ ਤਾਂ ਓਪਨ ਮਾਈਂਡ ਲੱਗੀ ਆ ਰਾਤ ਦੇ 1:30 2 ਵਜੇ ਇੰਜ ਕਰਕੇ ਸ਼ਾਂ ਕਰਕੇ ਲੰਘ ਜਾਣਾ ਟੈਨਸ਼ਨ ਹੀ ਕੋਈ ਨਹੀਂ। ਅੱਛਾ ਤੁਹਾਡਾ ਵੀਰਾ ਨਾ ਮੈਂ ਇੱਕ ਹਿਸਾਬ ਲਾਇਆ ਯਾਰ ਉਹਦੇ 'ਚ ਮੈਂ ਨਾ ਪਿਛਲੇ ਪ੍ਰੋਗਰਾਮ 'ਚ ਵੀ ਕੱਲ ਪਰਸੋਂ ਵੀ ਕਿਹਾ ਸੀ ਕਿ ਮੈਂ ਇੱਕ ਨਾ ਸ਼ੁਰੂ ਕਰਨਾ ਵਾ ਉਹਨਾਂ ਲੋਕਾਂ ਵਾਸਤੇ ਆਪਣੇ ਵੀਰਾਂ ਵਾਸਤੇ ਜਿਹੜੇ ਮੇਰੇ ਵਰਗੇ ਨੇ। ਬਹੁਤਾ ਪੜ੍ਹੇ ਨਹੀਂ 6-7 ਪੜ੍ਹੇ ਨੇ 8 ਪੜ੍ਹੇ ਲੇਕਿਨ ਮੋਬਾਈਲ ਉਹਨਾਂ ਕੋਲ ਅੱਛੇ ਨੇ। ਲੇਕਿਨ ਉਹ ਵਿਚਾਰੇ ਆਈਫੋਨ ਨੇ ਬੜਿਆਂ ਦੇ ਕੋਲ। ਲੇਕਿਨ ਉਹ ਵਿਚਾਰੇ ਨਾ ਇਦਾਂ ਹੀ ਕਰਦੇ ਨੇ ਕਿ ਲਾਈਕ ਕਹਿ ਲਓ ਕਿ ਜਿੰਨਾ ਕੋ ਉਹਨਾਂ ਨੂੰ ਮਤਲਬ ਕਾਲ ਸੁਣ ਲਈ ਕਾਲ ਕਰ ਲਈ ਐਪ ਚਲਾ ਲਈ WhatsApp ਚਲਾ ਲਿਆ। ਹੁਣ ਬੰਦੇ ਨੇ 1.5 ਲੱਖ 2 ਲੱਖ ਮੋਬਾਈਲ ਤੇ ਖਰਚਿਆ। ਉਹਦੇ ਵਿੱਚ ਇੰਨੇ ਫੀਚਰਸ ਨੇ ਉਹਦੇ ਵਿੱਚ ਇੰਨੀ ਮਤਲਬ ਜਦੀਦ ਦੌਰ ਆ ਉਹਨਾਂ ਨੂੰ ਯੂਜ਼ ਨਹੀਂ ਕਰਨ ਦੇ ਤੇ ਆਸਾਨ ਨੇ। ਵਿਚਲੀਆਂ ਗੱਲਾਂ ਦਾ ਨਹੀਂ ਪਤਾ। ਉਹ ਮੈਂ ਤੁਹਾਨੂੰ ਦੱਸਿਆ ਕਰਾਂਗਾ ਕਿ ਨਿਜ਼ਾਮ ਕੀ ਕਰਨਾ। ਇਹ ਹੁਣ ਹੈਗਾ ਕੁਇਸ 3 ਠੀਕ ਹੈ ਜੀ। ਇਹ ਕੁਇਸ ਨੂੰ ਕੁਇਸਟ 3 ਹੈ ਠੀਕ ਹੈ ਜੀ। ਇਹਨੂੰ ਮੈਂ ਸੈਟਅਪ ਕਰਦਾ ਮੈਂ ਇੰਜ ਕਰਾਂਗਾ ਨਾ ਤੇ ਤੁਸੀਂ ਮੈਨੂੰ ਇਹ ਦੇਖੋ ਇੰਜ ਕਰ ਲਿਆ ਨਾ। ਉਹ ਬਾਕੀ ਸਾਜ਼ ਵੀ ਲਿਆਓ। ਤਾਜੀ ਹੁਣ ਤੁਹਾਨੂੰ ਨਜ਼ਰ ਆ ਰਿਹਾ ਬਾਹਰ ਕਿ ਨਹੀਂ 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 ਬੇਅੰਜੀ ਲੱਗਣ ਤਿਆਰਾ ਚੜਾਉਣ ਲੱਗੇ ਸਿੱਧੀ ਬੰਦ ਨਹੀਂ ਲਾ ਕਰੂ ਓਏ ਸੀਨੇ ਬੰਦ ਲਾ ਕੇ ਬੋਤਾ ਵੀ ਨਾ ਕੁੱਟ ਕੇ ਇਹਦੇ ਨਾਲ ਇਹ ਤੇ ਇਹਨੇ ਪੈਸੇ ਲਾਉਣਾ ਇੱਥੋਂ ਨਹੀਂ ਆਉਣ ਹੋਣਾ ਕਿੱਥੇ ਇਹ ਇੱਥੋਂ ਕਰਕੇ। ਕਿਉਂ ਹੈ ਜੀ ਅੱਛਾ ਮੈਂ ਇਹਦੀ ਰਿਕਾਰਡਿੰਗ ਆਨ ਕਰਦਾ। ਇਹਦੇ 'ਚ ਰਿਕਾਰਡਿੰਗ ਵੀ ਹੁੰਦੀ ਹੈ ਜੋ ਮੈਂ ਦੇਖ ਰਿਹਾ ਨਾ ਮੈਂ ਸਕਰੀਨ ਤੇ ਲਾਵਾਂਗਾ ਨਾਲ ਮੇਰੀ ਆਵਾਜ਼ ਆਏਗੀ ਦੇਖਣਾ। ਅੱਛਾ ਜੀ ਹਾਂਜੀ ਇਹ ਜੋ ਤੁਸੀਂ ਦੇਖ ਰਹੇ ਹੋ ਉਹਦੀ ਰਿਕਾਰਡਿੰਗ ਹੁੰਦੀ। ਵਾਹ 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 ਲਿਆਓ ਰੇ ਫੜਾ ਇਹਦਾ ਰਿਮੋਟ। ਤੇ ਐਲੋ ਸਾਜੀ ਨੂੰ ਉਸਤਾਦ ਜੀ ਇੱਥੇ ਪੈਸੇ ਐਵੇਂ ਲਾਤੇ ਉਹ ਲਾਲ ਚਿੱਟੇ ਮੋਟੇ ਵਾਲੀ ਗੇਮ ਲਿਆਉਂਦੇ ਉਹ ਸਹੀ ਸੀਗੀ ਇੱਥੇ ਕਿਹੜੀ ਉਹ ਬਟਨ ਵਾਲੀ ਖੇਡਦੇ ਐਂਡ ਕਰਕੇ ਦਿਖਾਉਣਾ ਸੀ ਤੁਹਾਨੂੰ ਮੈਂ अस्सलामुअलैकुम वेलकम टू माय वर्चुअल स्टूडियो नादरीन। आप देख रहे हैं इस वक्त अच्छा मैं सिर थोड़ा लाऊंगा क्योंकि मैं इंडिया नहीं करांगा ना तो डिस्टर्ब होंगे भी। आप देख रहे हैं इस वक्त मेरे सामने एक ये विंडो है, एक मेरे सामने ये वाली विंडो है, एक मेरे सामने ये वाली विंडो है ठीक है जी। ये मैंने यूट्यूब कर ली, यहाँ से इसको मैं आगे पीछे भी कर सकता हूँ ये देखें ओके ठीक है भाजी। ਇਹ ਜਿਹੜੀ ਹੈ ਇਹ ਵਿੰਡੋ ਲੈਦਾ ਵਾ ਇਹਨੂੰ ਵੀ ਮੈਂ ਜਿੱਦਾਂ ਮਰਜ਼ੀ ਕਰ ਸਕਦਾ। ਇਹਨੂੰ ਮੈਂ ਛੋਟੀ ਵੱਡੀ ਵੀ ਕਰ ਸਕਦਾ। ਇੱਥੋਂ ਆ ਦੇਖੋ ਇੱਥੋਂ ਮੈਂ ਫੜ ਕੇ ਇਹਨੂੰ ਇੰਜ ਅਗਰ ਇਹਨੂੰ ਮੈਂ ਲਾਗੇ ਲਿਆਵਾਂਗਾ ਛੋਟੀ ਹੋ ਜਾਏਗੀ। ਇਹਨੂੰ ਮੈਂ ਦੂਰ ਕਰਾਂਗਾ ਵੱਡੀ ਹੋ ਜਾਏਗੀ ਠੀਕ ਹੈ ਜੀ। ਇਹ ਹੁਣ ਦਾਨਿਸ਼ ਦੀ ਇਧਰਲੀ ਸਾਈਡ ਤੇ ਆ ਗਈ। ਇੱਕ ਇਹ ਵਿੰਡੋ ਆ ਠੀਕ ਹੈ ਜੀ। ਇਹਨੂੰ ਵੀ ਮੈਂ ਫੜ ਕੇ
ਇਹ ਦੇਖੋ ਆ ਮਿੱਠੇ ਦੇ ਕੋਲ ਆ ਗਈ, ਉਹ ਪਿੱਛੇ ਦੇਖੋ ਸਾਡੇ ਨੋਨੀ ਬੈਠਾ, ਔਰ ਇਹਨਾਂ ਨੂੰ ਤੁਹਾਨੂੰ ਬਾਹਰ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਣ ਦਿਆ ਕਿ ਅੰਦਰ ਮੇਰੀ ਕੀ, ਉਹ ਵੇਖੋ ਕਿਤੇ ਚਲੀ ਗਈ। ਠੀਕ ਹੈ ਜੀ, ਇਹ ਵਿੰਡੋ ਆ ਗਈ। ਇਸ ਟਾਈਮ ਸਕਰੀਨ ਰਿਕਾਰਡਿੰਗ ਹੋ ਰਹੀ ਹੈ, ਟੇਕ ਫੋਟੋ ਕਾਲਸ ਇਹ ਉਹ ਥੱਲੇ ਵੀਡੀਓ ਜਿਹੜੀਆਂ ਮੈਂ ਰਿਕਾਰਡ ਕੀਤੀਆਂ। ਠੀਕ ਹੈ ਜੀ, ਇਹ ਤੁਹਾਡੀ YouTube ਆ ਗਈ ਲਾਈਕ। ਮੈਂ ਗਾਣਾ ਚਲਾ ਲੈਣਾ, ਆ ਲੋ। आज तक क्षमा पे परवाना बनता था। ਇਹ ਦੇਖੋ ਜੀ, ਇਹ ਪੂਰੀ ਸਕਰੀਨ। ਠੀਕ ਹੈ ਜੀ, ਇਹਨੂੰ ਮੈਂ ਛੋਟੀ ਕਰ ਲੈਣਾ। ਲਓ, ਮੈਂ ਚਾਹੁੰਦਾ ਮੇਰੇ ਕੋਲ ਆ ਜਾਵੇ ਇੱਥੇ ਲਾਗੇ। ਇਹ ਲੋ, ਇਹ ਲੋ ਭਾਈ, ਇਹ ਲੋ ਵੱਡੀ ਹੋ ਗਈ, ਇਹ ਇੱਥੇ ਆ ਗਈ। ਠੀਕ ਹੈ ਜੀ, ਆ ਜਿਹੜੀ ਪਿੱਛੇ ਵਾਲੀ ਇਹਨੂੰ ਉੱਤੇ ਲੈ ਜਾਣਾ। ਆ ਲੋ, ਓਕੇ ਜੀ। ਅੱਛਾ, ਹੁਣ ਤੁਸੀਂ ਚਾਹੁੰਦੇ ਇਹਨੂੰ ਕਰਵ ਹੋਵੇ, ਕਰਵ ਵਿੰਡੋ ਜੇ। ਇਹ ਕੁਆਲਿਟੀ ਵੀ ਤੁਹਾਡੀ ਆ ਗਈ, ਇੱਥੋਂ ਕਰਵ ਹੋਏਗੀ, ਇੱਥੋਂ ਹੀ ਕਿਤੋਂ ਹੋਏਗੀ। ਠੀਕ ਹੈ ਜੀ, ਲੇਕਿਨ ਚਲੋ ਇਹ ਦੇਖੋ, ਇਹ ਹੁਣ ਦਾਨਿਸ਼ ਪਿੱਛੇ ਲੁਕ ਗਿਆ। ਠੀਕ ਹੈ ਜੀ, ਇਹ ਦਾਣੇ ਨਜ਼ਰ ਆਉਣ ਲੱਗ ਪਿਆ। ਇਹ ਲੋ, ਠੀਕ ਆ ਭੈਣ, ਉਹ ਵਿੰਡੋ ਲੈਦਾ ਪਈ ਆਈਡੀ। ਠੀਕ ਹੈ ਜੀ, ਇਹ ਵਿੰਡੋ ਲੈਦਾ ਪਈ। ਕਿਉਂ? ਹਾਂਜੀ ਦੱਸੋ, ਹੈ ਜ਼ਿੰਦਗੀ ਦਾ ਮਜ਼ਾ। ਇਹ ਹੱਥ ਦੇਖੋ ਮੇਰਾ, ਇਹਨੂੰ ਮੈਂ ਹੱਥ ਨਾਲ ਵੀ ਕਰ ਸਕਦਾ ਟੱਚ। ਇਹ ਦੇਖੋ, ਇਹ ਲਾਈਕ ਇਹਨੂੰ ਮੈਂ ਅਗਰ ਰੋਕਣਾ ਨਾ, ਇਹ ਰੁਕਿਆ। ਠੀਕ ਹੈ ਜੀ, ਇੱਥੇ ਮੈਨੂੰ ਪਲੇ ਕਰ ਦੇਣਾ, ਦੇਖਣਾ। ਹੈਲੋ, ਇਹ ਇੰਜ ਵੀ ਹੁੰਦਾ ਪਲੇ ਅਸਲ ਚ। ਨਾ ਹੱਥ ਨਹੀਂ ਨਾ ਧੋਤੇ। ਮੇਰੀ ਜਾਨ ਹਿੱਲੋ ਨਾ ਵੀ ਆਣਾ ਸਾਡੇ ਨਾਜ਼ ਇੱਥੇ ਟੀ ਟਾਈਮ ਲਾਵਾਂ। ਅੱਛਾ, ਤੁਸੀਂ ਇਹ ਤਾਂ ਨਾ ਹਾਂਜੀ ਫਾਰਗ ਹੋ ਜਾਓ, ਫਿਰ ਕੋਈ ਗੱਲ ਨਹੀਂ, ਮੈਂ ਇਹਨਾਂ ਨੂੰ ਇੱਧਰ ਯਾਰੇ ਲਾਈ ਰੱਖਣਾ, ਤੁਸੀਂ ਈਜ਼ੀ ਹੋ ਜਾਓ। ਅੱਛਾ, ਹੁਣ ਇੱਕ ਮੈਂ ਤੈਨੂੰ ਹੋਰ ਚੀਜ਼ ਦਵਾਂ, ਇਹ ਸਕਰੀਨਾਂ ਇਹੀ ਰਹਿਣਗੀਆਂ ਤਿੰਨੇ। ਠੀਕ ਹੈ ਜੀ, ਲੇਕਿਨ ਪਿੱਛੇ এনवायरमेंट ਚੇਂਜ ਹੋ ਜਾਏਗਾ। ਮਦਾਰੀਆ ਕਹਿਣਾ ਤੇਰਾ ਕਮਾਲ ਆ, ਚੈੱਕ ਕਰਨਾ। ਇਹ ਆ ਲੋ, ਇਹ ਸਾਰੇ ਗੈਪ ਹੋ ਗਏ। ਇਹ ਮੇਰੇ ਹੱਥ, ਉਹ ਵੀ ਮੈਂ ਆ ਸਾਹਮਣੇ, ਉਹ ਦੇਖੋ, ਇਹ ਵਿੰਡੋ ਤਿੰਨੇ ਹੋ ਗਈਆਂ। ਠੀਕ ਹੈ ਭੈਣ, ਔਰ ਇਹ ਜਨਾਬ এনवायरमेंट ਆ ਦੇਖੋ, ਮੈਂ ਦੇਖ ਰਿਹਾ ਆਪਣੀ ਖੱਬੀ ਸਾਈਡ ਤੇ ਦੇਖ ਰਿਹਾ। ਉਸ ਤੋਂ ਬਾਅਦ ਇਹ ਮੈਂ ਆਪਣੀ ਸੱਜੀ ਸਾਈਡ ਤੇ ਦੇਖ ਰਿਹਾ। ਠੀਕ ਹੈ ਜੀ, ਇਹ ਮੈਂ ਉੱਪਰ ਦੇਖ ਰਿਹਾ। ਆ ਮੈਂ ਸਲੋ ਇਸ ਤੋਂ ਦੇਖ ਰਿਹਾ ਕਿ ਮੈਂ ਤੇਜ਼ ਕਰਾਂਗਾ ਨਾ ਤੇ ਉਹ ਇੰਜ ਹੁੰਦਾ, ਤੁਹਾਨੂੰ ਡਿਸਟਰਬਿੰਗ ਹੁੰਦੀ। ਇਹ ਦੇਖੋ ਪੈਣ ਲੱਗਾ ਗਾਣਾ। ਠੀਕ ਹੈ ਜੀ, ਅੱਛਾ, ਹੁਣ ਮੈਂ ਇਹਨੂੰ ਅਗਰ ਫੁੱਲ ਸਕਰੀਨ ਕਰਨੀ ਚਾਹ ਰਿਹਾ ਸਿਨੇਮਾ ਮਾਲ, ਤੇ ਮੈਂ ਇੱਥੋਂ ਇਹਨੂੰ ਇੰਜ ਕਰਨਾ। ਆ ਕੀ ਹੋ ਰਿਹਾ, ਹਿੱਲ ਕਿਉਂ ਰਿਹਾ ਇੱਥੇ ਕੁਛ? ਇਹ ਦੇਖੋ, ਆ ਲੋ ਜੀ, ਇਹ ਪੂਰਾ ਸਿਨੇਮਾ ਮਾਲ ਆ ਗਿਆ ਤੁਹਾਡਾ। ਠੀਕ ਹੈ ਜੀ, ਪੂਰਾ ਸਿਨੇਮਾ ਮਾਲ। ਓਏ ਹੋਏ ਹੋਏ। ਠੀਕ ਹੈ ਜੀ, ਇਧਰੋਂ ਆਇਆ ਸਾਡਾ ਤੁਹਾਡਾ YouTube ਸਾਰਾ ਸਿਸਟਮ। ਇਹ ਦੇਖੋ, ਠੀਕ ਹੈ ਜੀ, ਇਧਰੋਂ ਤੁਹਾਡਾ ਆ ਗਿਆ ਇਹਦੀ ਡਿਟੇਲ ਜਿਹੜੀ ਵੀਡੀਓ ਦੀ। ਅੱਛਾ, ਹੁਣ ਇਸ ਟਾਈਮ ਸਿੱਧੀ ਨਜ਼ਰ ਆ ਰਹੀ ਨਾ ਤੁਹਾਨੂੰ ਸਕਰੀਨ। ਇਹਨੂੰ ਮੈਂ ਕਰਵ ਕਰਨਾ, ਮੈਂ ਸੈਟਿੰਗ ਜਾਣਾ, ਇਹ ਲਿਖਿਆ ਕਰਵਡ ਸਕਰੀਨ, ਮੈਂ ਇੰਜ ਕਰਾਂਗਾ। ਚੈੱਕ ਕਰੋ, ਸਕਰੀਨ ਕਰਵ ਹੋ ਗਈ। ਓਏ ਮੇਰੇ ਮੌਲਾ, ਥੱਲੇ ਫਰਸ਼ ਚੈੱਕ ਕਰੋ, ਫਰਸ਼ ਥੱਲੇ, ਇਹ ਥੱਲੇ ਦੇਖੋ, ਇਹਦਾ ਕਿ ਕਾਰਪੇਟ ਵਿਛਿਆ ਹੈ। ਸਮਝ ਆ ਗਈ ਭੈਣ? और मैं वापस आना उधर। ठीक है जी, ए मैं वापस आ गया। कितने गए सारे? वो किधर गए? बेटा तो नजर आ रहा सारे ने, तू आ जाओ, एडे शौक है तुसी, आ जाओ, आ जा। चोली के पीछे क्या है? आ जा, आ जा, आ जाओ, आ जाओ। नहीं नहीं बेटा, मैंने तुम नजर आ रहे हैं, मेरे को ऑप्शन हैगा वा। मैं इस एनवायरमेंट के उत्ते विंडो ला सकदा या मैं एनवायरमेंट गैप कर सकदा। ਤੁਸੀਂ ਬੜਾ ਕੁਝ ਕਰ ਸਕਦੇ ਹੋ ਜੀ। ਇਹ ਫੈਮਿਲੀ ਸ਼ੋਅ ਆ ਜੀ, ਤੁਸੀਂ ਗੈਪ ਕਰਕੇ ਭੇਜਿਓ ਸਾਨੂੰ। ਇਹਦੇ ਕਾਪੀਰਾਈਟ ਆ ਜਿਹੜੇ ਨੇ ਗਾਣੇ ਦੇ।
ਯਾਰ ਕਾਸ਼ ਤੁਸੀਂ ਵੀ ਵੇਖ ਸਕਦੇ, ਤੁਸੀਂ ਵੇਖ ਸਕਦੇ ਹੋ ਇੱਕ ਤਰੀਕੇ ਨਾਲ ਇਦਾਂ ਦੀਆਂ 3-4 ਡਿਵਾਈਸਾਂ ਹੋਰ ਲਵੋ, ਸਾਰੇ ਲਾ ਲਓ, ਸਾਰੇ ਤੁਸੀਂ ਵੇਖੋਗੇ ਕਿ ਉਹ ਸਾਜੀ ਆਹ ਦੇਖੋ ਆਹ ਕਿੱਦਾਂ। ਠੀਕ ਆ ਭੈਣ, ਇਹ ਨਿਜ਼ਾਮ ਚੈੱਕ ਕਰ ਲਿਆ ਜੀ ਤੁਸੀਂ? ਆਹ ਦੇਖੋ ਮੈਂ ਕਿੱਥੇ ਲੈ ਕੇ ਜਾ ਰਿਹਾ ਨਾ। ਠੀਕ ਆ ਭੈਣ, ਇਹਨੂੰ ਛੋਟਾ ਕਰ ਲੈਣੇ ਥੋੜਾ ਜਿਹਾ। ਆਏ ਕੁਕ 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 डिम्पा चोली के पीछे क्या है। ओके जी नाज़रीन, अब मैं इसकी रिकॉर्डिंग बंद करने लगा हूं। ठीक है जी, ए नवी वीडियो चल गई, थोड़ी देख लो, चलो फिर बंद कर देना। आ मेरा शहजादा आया हरी सिंह भाजी, हा क्या कहने, आए हाय भाजी इधर मेरे लागे उधर ਇਹਦੇ ਚ ਭਾਰੀ ਦਾ ਮਜ਼ਾ ਆਇਆ ਜਿਹੜਾ ਆ ਦੇਖੋ ਭਾਜੀ, ਆ ਦੇਖੋ ਭਾਜੀ, ਇਹਨਾਂ ਨੂੰ ਕੱਖ ਨਜ਼ਰ ਨਹੀਂ ਆ ਰਿਹਾ ਕਿ ਮੈਂ ਕੀ ਦੇਖ ਰਿਹਾ। ਤੁਸੀਂ ਵੀ ਤੁਹਾਨੂੰ ਵੀ ਇੰਜ ਲੱਗ ਰਿਹਾ ਹੋਵੇਗਾ ਕਿ ਪਤਾ ਨਹੀਂ ਮੈਂ ਕੋਈ, ਆ ਦੇਖੋ ਲਾਲ ਹੀ ਪੈਕ ਅੱਜ ਵੀ। ਆਵਾਜ਼ ਤੇਜ਼ ਕਰਾਂ, ਆਹਾ ਫੁੱਲ। ਆਹ ਵੀ ਬੋਲਦਾ ਠੀਕ ਹੈ ਭੈਣ ਨੂੰ ਕਾਪੀਰਾਈਟ ਨਾ ਜੇ, ਇਸ ਤੋਂ ਮੈਂ ਸਾਰਾ ਕੁਝ ਬੰਦ ਕਰਨ ਲੱਗਾ। 1 2 3 ਓਏ ਹੋਏ 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 ਸਾਜੀ। ਅੱਛਾ ਇੱਥੇ ਨਹੀਂ ਤੁਹਾਨੂੰ ਪਤਾ ਲੱਗਣਾ, ਤੁਸੀਂ ਉਹ ਹੁਣ ਰਿਕਾਰਡਿੰਗ ਦੇਖਣੀ ਹੈ, ਜਿਹੜਾ ਇਹ 'ਚ ਰਿਕਾਰਡ ਹੋਇਆ, ਇਹ ਮੈਂ ਸ਼ਰਾਜ਼ ਨੂੰ ਦਿਆਂਗਾ, ਉਹਦੇ ਵਿੱਚ ਮਰਜ ਕਰੇਗਾ, ਇਹਨੂੰ ਲਾਵੇਗਾ, ਫਿਰ ਤੁਸੀਂ ਦੇਖਣਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਸੱਚਾ ਸਾਂ। ਭਾਜੀ ਇਹ ਜੋ ਬੇਸਿਕਲੀ ਸਾਜੀ ਕਿੰਨੇ ਦੀ ਆਏਗੀ ਐਨਕ? ਉਹ ਕੰਪਿਊਟਰਾਈਜ਼ ਬੈਟਰੀ ਵਾਲੀ ਐਨਕ ਆ ਅੱਬੇ ਦੀ ECG ਕਰਾਓ ਸਰਕਾਰ। ਨਹੀਂ ਆ ਜਾਣੀ ਆ 8-10 ਯਾਰ, ਉਹ ਬੈਟਰੀ ਵਾਲੀ ਐਨਕ ਨਹੀਂ ਲੱਗਦੀ ਹੁੰਦੀ, ਉਹ ਹੀ ਆ ਲੋ ਜੀ ਭਾਜੀ, ਤੇ ਇਸ ਤੋਂ ਇਲਾਵਾ ਨਹੀਂ ਕੋਈ ਇਲਾਜ ਹੈ? ਅਪਡੇਟ ਹੋ ਰਹੀ ਹੁਣ ਪਾਣਾ, ਤੁਸੀਂ ਦੇਖਣੀ ਆ। ਠੀਕ ਹੈ ਜੀ, ਮੈਂ ਕੀ ਕਹਿ ਰਿਹਾ, ਇਹ ਡਿਵਾਈਸ ਤੁਸੀਂ ਅਗਰ ਲੈ ਲੈਂਦੇ ਹੋ ਨਾ, ਤੇ ਤੁਸੀਂ ਜਨਾਬ ਜੀ YouTube ਤੇ ਦੇਖਦੇ ਤੇ ਟਿਊਟੋਰੀਅਲ ਐਡੀਟੋਰੀਅਲ ਕਿ ਮਤਲਬ ਕਿ ਮੈਂ ਦੇਖਾਂ ਯਾਰ, ਤੁਹਾਨੂੰ ਕੁਝ ਨਹੀਂ ਸਮਝ ਆਉਣੀ ਅਗਰ ਤੁਸੀਂ 5 6 7 8 9 ਜਮਾਤਾਂ ਪੜ੍ਹੇ ਹੋ ਤਾਂ, ਕਿਉਂਕਿ ਉਹ ਲੈਵਲ ਆ ਹਾਈ। ਹੁਣ ਤੁਸੀਂ ਲੈ ਲਿਆ ਕਿ ਇੱਕ ਚੀਜ਼ ਦੇਖਣੀ ਯਾਰ, ਇਹਦਾ ਕੋਈ ਦੱਸਣ ਵਾਲਾ ਹੈ ਹੀ ਨਹੀਂ ਕੋਈ ਸਾਡੀ ਜ਼ੁਬਾਨ 'ਚ। ਅਰੇ ਸ਼ੁਰੂ ਕਰਨ ਲੱਗਾ ਮੈਂ, ਇਹ ਟਿਊਟੋਰੀਅਲ ਰੋਜ਼ ਤੁਹਾਨੂੰ ਪੰਜਾਬੀ 'ਚ ਬੱਚਿਆਂ ਨੂੰ ਦੱਸਾਂਗਾ। ਜਿੱਦਾਂ ਤੁਸੀਂ ਅੱਜ ਆਈਫੋਨ ਫੜਿਆ, ਤੁਹਾਨੂੰ ਇਹਦੀਆਂ ਬਹੁਤ ਸਾਰੀਆਂ ਚੀਜ਼ਾਂ ਤੁਹਾਡਾ ਵੀਰ ਦੱਸੇਗਾ। ਲਹਿਦਾ ਚੈਨਲ ਬਣਾ ਕੇ ਮੈਂ ਉਹਦੇ ਤੇ ਨਿਜ਼ਾਮ ਸ਼ੁਰੂ ਕਰਾਂਗਾ, ਔਰ ਉਹਦੇ 'ਚ ਕੋਈ ਕਾਮੇਡੀਅਨ ਸ਼ੋਮਡੀਅਨ ਨਹੀਂ ਨਿਜ਼ਾਮ, ਜਸਟ ਬਸ ਲਾਈਕ ਤੁਹਾਨੂੰ ਮੈਂ ਦੱਸਾਂਗਾ ਕਿ ਤੁਸੀਂ ਇਹ ਚੀਜ਼ ਕਿੱਦਾਂ ਯੂਜ਼ ਕਰਨੀ, ਇਹ ਚੀਜ਼ ਕਿੱਦਾਂ ਯੂਜ਼ ਕਰਨੀ। ਤੁਸੀਂ ਨਵਾਂ ਮੋਬਾਈਲ ਲੈਂਦੇ ਹੋ, ਡਾਇਰੈਕਟ ਤੁਸੀਂ ਉਹਨੂੰ ਖੋਲਦੇ ਓਪਨ ਕਰਦੇ ਹੋ, ਉਹਦਾ ਜਿਹੜਾ ਵੀ ਕੈਮਰਾ ਹੁੰਦਾ ਉੱਤੇ ਵੀਡੀਓ ਆਡੀਓ ਸ਼ੁਰੂ ਕਰ ਦਿੰਦੇ ਹੋ। ਉਹਦੀ ਇੱਕ ਸੈਟਿੰਗ 'ਚ ਜਾ ਕੇ ਕੈਮਰੇ ਦੀ ਸੈਟਿੰਗ ਕਿੱਦਾਂ ਕਰਨੀ, ਕੀ ਹਿਸਾਬ ਕਰਨਾ, ਤੁਹਾਨੂੰ ਤੁਹਾਡੀ ਲੈਂਗੁਏਜ 'ਚ ਤੁਹਾਡੇ ਤਰੀਕੇ ਨਾਲ ਸਮਝਾਵਾਂਗਾ, ਬੱਚਿਆਂ ਵਾਂਗੂ। ਅੱਛੀ ਬਾਤ। Hey, hi! ਇਦਾਂ ਨਹੀਂ ਮੈਂ ਕਰਨਾ। Hi, yeah, this is the one. ਨया ਮੋਬਾਈਲ ਆਈਫੋਨ 16 ਆਪ ਕਰਤੇ ਸਕੈਨ ਬਾਕਸ ਹੈ ਕਿਆ? ਇਹ ਕਿਹੜੀ ਗੱਲ ਆ ਯਾਰ, ਕਿਹੜਾ ਮੋਬਾਈਲ ਦਾ ਦੱਸਣ ਦਿਆਂ ਭਾਈ ਤੂੰ? ਉਤੋਂ ਡੱਬਾ ਆ ਰਿਹਾ, ਆਹ ਪਰ ਜਾ ਕੇ ਲੈ ਕੋਈ ਕੰਮ ਜਿਹੜਾ ਨਾ ਖਾਲਸ ਨਹੀਂ ਛੱਡਿਆ ਸੀ, ਵੀ ਖਾਲਸ ਕਿਸੇ ਤਰੀਕੇ ਨਾਲ ਬੰਦਾ ਆਰਾਮ ਨਾ ਆਵੇ ਆ ਕਵੇ अस्सलाम वालेकुम नाज़रीन, कैसे आप सब ठीक ठाक है? लो जी आईफोन 16 प्रो मैक्स आ गया, या कोई भी चीज़ आ गई, उसको ऐसे ऐसे ये नहीं कि भी इधरों डब्बा आ रहा, उधरों हाला लाला डांसर बच्चे बैठे ने दस रहे ने, वो तो अद्धी इंग्लिश बोल रहे, इसका मैंने जो यूज़ किया कुछ नहीं, कख नहीं। ਤੁਹਾਨੂੰ ਮੈਂ ਦੱਸਾਂਗਾ, ਤੁਹਾਨੂੰ ਇੰਝ ਲੱਗੇਗਾ ਸਾਡੇ ਸਾਹਮਣੇ ਬੈਠਾ ਸਾਡਾ ਭਰਾ ਦੱਸ ਰਿਹਾ ਕੁਝ। ਸਾਡੇ ਮੋਬਾਈਲ 'ਚੋਂ ਐਪਾਂ ਨੇ ਜਿੱਦਾਂ ਤੁਹਾਨੂੰ ਪਤਾ ਨਹੀਂ ਤੁਸੀਂ ਇਹਨੂੰ ਕਿੱਦਾਂ ਯੂਜ਼ ਕਰ ਸਕਦੇ। ਮੈਂ ਦੱਸਾਂ, ਅੱਛਾ ਜੀ, ਹਰ ਦੁਸ਼ਮਨਾਨੇ ਮੈਸੇजेस, ਦੁਸ਼ਮਨਾਨੇ ਪ੍ਰਾਈਵੇਸੀ ਦੇ ਦੁਸ਼ਮਣਾਂ ਦੇ ਨਾਲ ਨਿਪਟਣ ਦਾ ਤੁਹਾਨੂੰ ਮੈਂ ਤਰੀਕਾ ਦੱਸਾਂਗਾ। ਅਰੇ ਕੀ ਕਹਿੰਦੇ, ਮੈਂ ਕਹਿੰਨਾ ਤੁਸੀਂ ਇੰਜ ਕਰਕੇ ਮੋਬਾਈਲ ਅੱਗੇ ਸਿੱਟ ਦਿਓ ਜਿਹਦੇ ਮਰਜ਼ੀ ਉਹਨੂੰ ਕਹੋ ਭਾਈ ਇਹ ਮੋਬਾਈਲ ਚਲਾਈ ਜਾ। ਉਸ ਤੋਂ ਬਾਅਦ ਉਹ ਬੰਦਾ ਇੰਜ ਕਰੇਗਾ, ਕਹੇਗਾ ਸਰਤਾਜ ਪਾਸਵਰਡ ਤੋਂ ਪਤਾ ਨੂੰ ਬੇਗਮ ਇਹ ਪਾਸਵਰਡ ਆਪ ਲਾ ਆ ਪਾਸਵਰਡ ਲਾ, ਸਾਰੀ ਦਿਹਾੜੀ ਸਾਰੀ ਰਾਤ ਖੱਪ ਜੇ, ਮੇਰੇ ਭਰਾਵਾਂ ਦਾ ਕੁਛ ਨੂੰ ਨਜ਼ਰ ਆ ਜੇ। ਇਹ ਖੋਖੋ ਤਾਲੀ। ਲੇਕਿਨ ਗੱਲ ਇਹ ਆ, ਇੰਜ ਪਤਾ ਕੀ ਰੌਲਾ ਹੈ, ਜਿਹੜੀਆਂ ਵਿਚਾਰੀਆਂ ਮੇਰੀਆਂ ਭੈਣਾਂ ਨੇ ਜਿਹੜੇ ਇੰਨਾ ਪਿਆਰ ਕਰਦੇ, ਉਹਨਾਂ ਨੇ ਕਹਿਣਾ ਸਾਡੇ ਨਾਲ ਗੇੜੇ ਕਰ ਰਿਹਾ। ਇਹ ਕੈਸੇ ਕਰਦੇ ਹੋ? ਇਹਨਾਂ ਨੂੰ ਮੈਂ ਦੱਸ ਕੇ ਤੁਹਾਨੂੰ ਵੀ ਦੱਸਾਂਗਾ, ਭੈਣਾਂ ਆਪਣੀਆਂ ਨੂੰ ਮੈਂ ਲਹਿਦਾ ਦੱਸਾਂਗਾ ਕਿ ਇਹਦੇ ਬਾਵਜੂਦ ਤੁਸੀਂ ਕਿੱਦਾਂ ਗੇਮ ਪਾਉਣਾ। ਯਾਨੀ ਦੋਵੇਂ ਘਰ ਰਹਿ ਜਾਣ। ਦੋਵਾਂ ਨਾਲ ਮੁਖਲਸ, ਦੋਵਾਂ ਨਾਲ ਮੁਖਲਸ। ਅੱਗੋਂ ਕੌਣ ਜਿੱਤਦਾ ਵਾ ਇਹ ਤੁਹਾਡੀ ਟੈਲੈਂਟ ਆ। ਵਾਹ ਵਾਹ ਵਾਹ, ਉਹਨਾਂ ਦੀ ਉਸ ਤੋਂ ਬਾਅਦ ਫਿਰ ਇਹ ਹੋਏਗਾ ਕਿ ਇੱਕ ਮਿਸਾਲ, ਇੱਕ ਬੰਦਾ ਮੈਨੂੰ ਯਾਰ ਜਾਣੇ ਭਾਈ ਤੁਸੀਂ ਮੈਨੂੰ ਦੱਸਿਆ, ਮੈਂ ਕੀਤਾ, ਭਰਜਾਈ ਤੁਹਾਡੀ ਨੂੰ ਤੁਸੀਂ ਉਹਦਾ ਤੋੜਦਾ ਸੀ ਤਾਂ ਉਹਨੇ ਇਦਾਂ, ਮੈਂ ਕਹਿਣਾ ਠਹਿਰ ਹੁਣ ਮੈਂ ਤੈਨੂੰ ਇੱਕ ਹੋਰ ਚੀਜ਼ ਦੱਸਦਾ, ਉਸ ਤੋੜ ਤੋਂ ਬਾਅਦ ਤੂੰ ਆ ਕਰਨਾ।
ਵੈਰੀ ਗੁੱਡ। ਉਸ ਤੋਂ ਬਾਅਦ ਫਿਰ ਭੈਣ ਮੇਰੀ ਆ ਕੇ ਕਿ ਜਾਨੀ ਭਾਈ ਤੁਸੀਂ ਉਹ ਮੈਨੂੰ ਤੇ ਦੱਸਤਾ ਇਦਾਂ ਕਰ, ਉਹਨੂੰ ਅੱਗੋਂ ਪ੍ਰੋਟੈਕਟ ਮੈਂ ਕਿਹਾ ਉਹਨੂੰ ਜਿਹੜੀ ਪ੍ਰੋਟੈਕਸ਼ਨ ਦੱਸੀ ਹੈ ਉਹ ਇੰਜ ਟੁੱਟਣੀ ਆ। ਵਾਹ, ਯਾਨੀ ਕਿ ਮਹੀਨਾ ਐਸੇ ਕੰਮ 'ਚ ਲੱਗੇ ਰਹੇ। ਮਹੀਨਾ ਨਹੀਂ, ਲਾਈਫ ਟਾਈਮ। ਹਾਂ, ਪੂਰੀਆਂ ਬਾਲਾਂ ਖੇਡਣ ਦਾ ਮੌਕਾ ਦੇਣਾ। ਮੈਂ ਕਹਿੰਦਾ ਹਾਂ, ਨਹੀਂ ਭੈਣ, ਮੈਂ ਬੜੇ ਤਜਰਬਾ 8 ਪੜ੍ਹ ਕੇ ਮੈਂ ਉਹ ਕੰਮ ਕੀਤਾ ਵਾ ਕਿ ਹੋ ਗਈ ਸਾਜੀ ਹਫਤੇ 16 ਪੜਿਆ ਨਹੀਂ ਕਰ ਸਕਦਾ ਕੋਈ। ਪਨੀਰ ਧਾਗੇ ਵਾਲੀ ਕੈਪ ਬਣਾ ਲਓ ਜੀ। ਠੀਕ ਆ ਜੀ। ਨਹੀਂ, ਮੈਂ ਤਾਂ ਉਸ ਤੋਂ ਬਾਅਦ ਨਾਰਮਲ ਯੂਜ਼ਿੰਗ, ਤੁਹਾਡਾ ਮੋਬਾਈਲ ਤੁਹਾਡੀ ਇਸ ਦੌਰ 'ਚ ਕਿੰਨੀ ਹੈਲਪ ਕਰ ਸਕਦਾ ਤੁਹਾਨੂੰ ਮੈਂ ਦੱਸਾਂਗਾ। ਖਾਸ ਤੌਰ ਤੇ ਅਗਰ ਤੁਹਾਡੇ ਕੋਲ ਆਈਫੋਨ ਆ, ਭਾਵੇਂ ਪੁਰਾਣਾ ਮਾਡਲ ਆ, ਸੁਭਾਨ ਅੱਲਾਹ, ਹਰ ਚੀਜ਼ ਤੁਹਾਨੂੰ ਯਾਨੀ ਹਰ ਚੀਜ਼ ਦੱਸਾਂਗਾ। ਜੋ ਮੈਨੂੰ ਪਤਾ ਨਾ ਉਹ ਮੈਂ ਆਪਣੇ ਹੱਥ ਵੜ ਕੇ ਤੁਹਾਨੂੰ ਦੇ ਦਿਆਂ। ਓਏ ਉਹਨਾਂ ਨੂੰ ਅੱਗੇ ਹੀ ਉਹ ਸਾਰਾ ਪਤਾ ਵਾ, ਤੁਸੀਂ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਮੇਰੇ ਵਰਗੇ, ਯਾਨੀ ਮੇਰੇ ਤੋਂ ਬਰਾਦ ਕੇ 7 6 ਐ ਹੋਣਾ 6 ਪੜੇ 7 ਪੜੇ 8 ਪੜੇ, ਠੀਕ ਆ ਨਾ। ਤੇਰੇ ਵਰਗੇ ਨੇ ਐਡਾ ਵੀ ਮੈਂ ਫਿੱਟੇ ਮੂੰਹ ਲੋ ਨਹੀਂ ਮੇਰਾ ਸਟੈਂਡਰਡ ਹੋਇਆ। ਤੇਰੇ ਵਰਗੇ ਨੂੰ ਤਾਂ ਮੈਂ 7 ਮਹੀਨੇ 'ਚ 75,000 ਵੀਡੀਓ ਪਾ ਕੇ ਇੱਕ ਆਪਸ਼ਨ ਨਹੀਂ ਸਮਝਾ ਸਕਦਾ। ਤਾਜੀ ਉਹ ਮੈਂ ਕਲਿੱਕ ਕੀਤਾ। ਮਤਲਬ ਇਹ ਹੈ ਕਿ ਸਾਡੇ ਦੁਕਾਨਦਾਰ ਭਰਾ ਆ ਫੈਸਲਾਬਾਦ ਦੇ ਕਾਟਨ ਦੇ ਸੂਟ ਪਾਏ ਨੇ, ਸਿਰਫ ਇੱਥੋਂ ਜੇਬ ਇੰਨੀ ਕਿ ਮੈਲੀ ਹੋਈ, ਹੱਥ ਵਾੜ ਕੇ ਵਾੜ ਕੇ ਕਦੀ ਦੇਖਿਆ ਕਿਸੇ ਦਾ ਸੂਟ ਪਾਇਆ? ਇੱਥੋਂ ਆ ਚੀਜ਼ ਮੈਲੀ ਹੋਏਗੀ, ਇਧਰੋਂ ਆ ਸਾਈਡ ਵਾਲੀ ਪੂਰੀ ਜੇਬ ਮੈਲੀ ਹੋਏਗੀ। ਹੱਥ ਵਾੜ ਕੇ ਕੱਢ ਕੇ ਪੈਸੇ ਕੱਢ ਜੀ, ਉਹ ਸਾਈਡ ਵਾਲੀ ਜੇਬ ਐ ਕਰਕੇ, ਮਤਲਬ ਉਹਦੀਆਂ ਜਿਹੜੀਆਂ ਸਾਈਡਾਂ ਨਾ ਬਿਲਕੁਲ ਤੁਹਾਨੂੰ ਇੰਜ ਲੱਗੇਗਾ ਪਤਾ ਨਹੀਂ ਸਫਾਈ ਹੋਣ ਵਾਲੀ ਜੇਬ ਦੀ। ਆਹੋ, ਇੰਜ ਟੈਪ ਤਾਂ ਹੋ ਜਾਏਗਾ ਨਾ। ਇਦਾਂ ਤੇ ਗਲੋਬਲ ਵਾਰ ਸ਼ੁਰੂ ਹੋ ਜਾਏਗੀ। ਨਹੀਂ ਗਲੋਬਲ ਵਾਰ ਕਿਹੜੀ? ਅਬੇ ਤੁਸੀਂ ਘਰਾਂ 'ਚ ਲੜਾਈਆਂ ਪਾ ਦੇਣੀਆਂ। ਨਹੀਂ ਉਹ ਨਿਜ਼ਾਮ ਮਿੰਟ ਭਾਜਨ ਮੋਬਾਈਲ ਆਪ ਹੀ ਦੱਸੇਗਾ ਹਰ ਚੀਜ਼ ਤੁਹਾਨੂੰ। ਭਾਜੀ ਮੈਂ ਐਂਡਰੋਇਡ ਵੀ, ਆਈਫੋਨ ਵੀ, ਹਰ ਚੀਜ਼। ਮੈਂ ਫਿਰ ਤੁਹਾਨੂੰ ਅੱਜ ਕੱਲ ਪਿਕਚਰ ਦਾ ਦੌਰ ਆ, ਵੀਡੀਓਜ਼ ਤੁਸੀਂ ਬੱਚਿਆਂ ਦੀ ਪਿਕਚਰ ਬਣਾਉਂਦੇ ਹੋ, ਘਰ ਪਿਕਚਰ ਬਣਾਉਂਦੇ, ਤੁਹਾਨੂੰ ਮੈਂ ਐਸੀ ਐਪ ਦੱਸਾਂਗਾ ਉਸਤਾਦ ਜੀ ਕਿ ਤੁਸੀਂ ਕਹੋਗੇ ਯਾਰ ਜਾਨੀ ਭਾਈ ਸੁਭਾਨ। ਕਈ ਬੰਦੇ ਨੇ ਵਿਚਾਰਿਆਂ ਦਾ ਫੇਸ ਨਹੀਂ ਸਹੀ ਹੁੰਦਾ, ਮੈਂ ਕਹਿੰਦਾ ਮਜ਼ਾ ਆ ਜਾਏਗਾ ਤੁਹਾਨੂੰ। ਕੁਛ ਐਪਸ ਫ੍ਰੀ ਨੇ, ਫ੍ਰੀ ਤੋਂ ਬਾਅਦ ਤੋਲਾ ਉਂਝ ਵੀ ਤੁਸੀਂ ਉਹਨੇ ਕੁ ਪੈਸੇ ਨੇ ਜਿੰਨੇ ਕੁ ਦੀ ਅਸੀਂ ਰੋਟੀ ਖਾ ਲੈਂਦੇ। ਸਹੀ ਗੱਲ। ਠੀਕ ਆ ਜੀ, ਉਹਨੇ ਕੁ ਪੈਸੇ ਨੇ, 100 150 200 ਰੁਪਏ ਦੀ ਐਪ ਖਰੀਦ ਲਈ, ਫੀਚਰ ਸਾਰੇ ਉਹਦੇ ਯੂਜ਼ ਕਰੋ, ਫਿਊਚਰ ਤੇ ਖਪਣਾ ਖਪਾਉਣਾ ਜਿਹੜਾ ਵਿੱਚ ਸਾਜੀ ਉਹ ਮੈਂ ਖਪਾਂਗਾ। ਅੱਛਾ, ਹਾਂਜੀ, ਇਹ ਵਰਲਡ ਵਾਰ ਹੀ ਆ ਜੀ। ਚੀਜ਼ਾਂ ਜਿਹੜੀਆਂ ਆ ਰਹੀਆਂ ਨੇ ਮਿੱਠਾ ਜੀ, ਇਹ ਨਿਰਾ ਇਨਸਾਨ ਨੂੰ ਇਨਸਾਨ ਤੋਂ ਦੂਰ ਕਰ ਕਿੱਦਾਂ ਇਨਸਾਨ ਨੂੰ ਟੱਚ ਕਰ, ਦੱਸ ਓਏ ਕਿਸੇ। ਓਏ ਬਹੁਤ ਆਲਾ ਬਹੁਤ ਅੱਛੇ। ਜਾ ਓਏ ਮੁਕੱਦਾ ਜ਼ਿਆ ਵਾ ਇਹ। ਅਸੀਂ ਮੋਬਾਈਲ ਚਲਾ ਰਹੇ ਨਾ, ਬੈਠੇ ਤੁਸੀਂ ਭੈਣ ਭਰਾ ਨਜ਼ਰ ਆ ਰਹੇ, ਆ ਐਨਕ ਲਾ ਲਈ, ਸਾਨੂੰ ਤਾਂ ਨਜ਼ਰ ਕੱਟ ਆ ਰਿਹਾ ਨਜ਼ਰ। ਲੇਕਿਨ ਇਹ ਸੈਨਕ ਦੇ ਵਿੱਚ ਆਪਸ਼ਨ ਨੇ। ਹਾਂਜੀ, ਤੂੰ ਉਹ ਦੇਖੀ, ਇਹ ਜਿਹੜੀ ਮੈਂ ਵੀਡੀਓ ਰਿਕਾਰਡ ਕੀਤੀ ਨਾ, ਬਲਕਿ ਤੂੰ ਦੇਖ ਹੀ ਲਈ ਹੈ ਹੁਣ। ਤੂੰ ਕਹਦੇ ਮੈਂ ਦੇਖ ਲਈ। ਹਾਂ ਮੈਂ ਦੇਖ ਲਈ ਨਾ। ਕਿਹੜੀ ਭਲਾ? ਉਹੀ ਆ ਜਿਹੜੀ ਆ ਹੈ, ਇਹਦੇ ਵਿੱਚ ਜਿੱਥੇ ਆ ਕੈਮਰੇ ਨੇ, ਲਾਈਕ ਅਗਰ ਮੈਂ ਇੱਥੇ ਬੈਠਾ ਲਾਇਆ ਨਾ, ਜਿੱਥੇ ਆ ਕੈਮਰੇ ਪਏ ਨਾ, ਇੱਥੇ ਇੱਕ ਵਿੰਡੋ ਬਣੀ ਹੈ, ਇੱਕ ਜਿੱਥੇ ਅਲੀ ਬੈਠਾ ਉੱਥੇ ਵਿੰਡੋ ਬਣੀ। ਤੁਸੀਂ ਮੈਨੂੰ ਪੂਰੇ ਨਜ਼ਰ ਆ ਰਹੇ ਹੋ। ਓਏ ਅੱਲਾ ਦੇ ਬੰਦੇ, ਇਹਦੀ ਮੈਂ ਥਿਊਰੀ ਦੱਸਦਾ ਤੁਹਾਨੂੰ। ਇਹ 5 ਕੈਮਰੇ ਨੇ, ਠੀਕ। ਇਹ 5 ਕੈਮਰੇ ਤੈਨੂੰ ਬਾਹਰ ਦਾ ਵਿਊ ਦਿਖਾਉਂਦੇ ਨੇ। ਮੈਂ ਅੰਦਰੋਂ ਡਾਇਰੈਕਟ ਨਹੀਂ ਵੇਖ ਰਿਹਾ ਹੁੰਦਾ, ਮੈਂ ਅੰਦਰੋਂ ਇਹ ਕੈਮਰੇ ਮੈਨੂੰ ਬਾਹਰੋਂ ਇਹ ਰਿਕਾਰਡ ਮੈਨੂੰ ਵਿਊ ਦਿਖਾ ਰਹੇ ਨੇ ਕਿ ਬਾਹਰ ਇਸ ਟਾਈਮ ਆ ਬੈਠਾ। ਲੇਕਿਨ ਇਹ ਇੰਨੇ ਕੀ ਦਿਖਾਉਂਦੇ, ਇਹ ਨਹੀਂ ਕਿ ਹੁਣ ਇਹਨੂੰ ਲਾ ਕੇ ਤੁਸੀਂ ਗੱਡੀ ਵੀ ਚਲਾਉਣ ਲੱਗ ਪਓ ਨਾ। ਇੰਨਾ ਜ਼ਿਆਦਾ 100% ਵੀ ਬਿਲਕੁਲ ਤੁਹਾਡੀ ਆਈਜ਼ ਟੈਪ ਨਹੀਂ ਹੈਗੇ। ਲੇਕਿਨ ਇਹ ਆ ਕਿ ਤੁਹਾਨੂੰ ਇਹ ਦੱਸ ਦੇਣਗੇ ਕਿ ਇਸ ਟਾਈਮ ਇੱਥੇ ਆ ਹੋ ਰਿਹਾ ਮਾੜੇ ਜਿਹੇ ਰਿਜ਼ਲਟ 'ਚ। ਮਤਲਬ ਅਗਰ ਮੈਂ ਤਾਂ ਨਹੀਂ ਨਾ ਤੁਹਾਡੇ ਨਾਲ ਗੁਫ਼ਤਗੂ ਕਰ ਸਕਦੇ ਆ ਕਰ ਸਕਦੇ ਆ ਕਿ ਮੈਂ ਇਧਰ ਆਪਣੀ YouTube ਦੀ ਵਿੰਡੋ ਲਾ ਲਈ ਹੈ, ਮੈਂ ਫਿਲਮ ਵੀ ਵੇਖ ਰਿਹਾ, ਤੂੰ ਮੇਰੇ ਨਾਲ ਗੁਫ਼ਤਗੂ ਕਰੀ ਆ, ਮੈਂ ਤੈਨੂੰ ਵੇਖ ਰਿਹਾ, ਤੂੰ ਮੈਨੂੰ ਵੇਖ ਰਿਹਾ, ਲੇਕਿਨ ਤੂੰ ਐਨਕ ਵੱਲ ਵੇਖ ਰਿਹਾ, ਐਨਕ ਤੇ ਲੈਂਸ ਵੱਲ ਤੂੰ ਵੇਖਣਾ ਨਹੀਂ। ਇਸ ਤਰ੍ਹਾਂ ਵੀ ਹੋ ਸਕਦਾ, ਅਸੀਂ ਸਾਰੇ ਵਿੱਚ ਇਨਵੋਲਵ ਹੋ ਸਕਦੇ। ਤੁਸੀਂ ਐਨੇ ਕਿ ਪੁੱਠੀ ਲਾਓ, এনवायरमेंट ਵੀ ਨਜ਼ਰ ਆਵੇ, ਤੁਸੀਂ ਵੀ ਨਜ਼ਰ ਆਓ, ਸਾਰੇ ਦੇਖਣ। ਹਾਂ, ਇੰਜ ਵੀ ਹੋ ਸਕਦਾ ਜੋ ਯਾਰ। ਇਹ ਤੇ ਮੈਂ ਹਲੇ ਤੁਹਾਨੂੰ ਨਾਜ਼ਰੀਨ ਵਹਾਇਆ ਕੁਛ ਨਹੀਂ, ਇਹ ਤੇ ਬਿਲਕੁਲ ਇਹਦਾ ਇੱਕ ਬੇਸਿਕ ਇਹਦਾ ਰਿਵਿਊ ਸੀ, ਬੇਸਿਕ ਕਿ YouTube ਚਲਾ ਲਈ, ਆ ਚਲਾ। ਇਹਦੇ ਅੰਦਰ ਓਏ ਇਹਦੇ ਅੰਦਰ ਨਾ ਕਿਸੇ ਨੂੰ ਜਾਣ ਦਿਓ ਬਸ। ਆਹੋ, ਇਸ਼ਕ ਸਮੁੰਦਰ ਦਿਲ ਦੇ ਅੰਦਰ ਨਜ਼ਰ ਨਹੀਂ ਤੇ। ਲੇਕਿਨ ਹੋਰ ਵੀ ਬੜੀਆਂ ਚੀਜ਼ਾਂ ਫੋਨਾਂ ਤੇ ਇਹ ਕੋਈ ਡਿਵਾਈਸ ਮੈਂ ਤੁਹਾਨੂੰ ਐਸੀ ਦੱਸਾਂਗਾ। ਪਾਇਣਾ ਦੇਖੋ, ਇੱਕ ਡਿਵਾਈਸ ਹੁੰਦੀ ਆ, ਤੁਸੀਂ ਲੈ ਲਓ, ਤੁਹਾਨੂੰ ਇਹਦੇ ਨਾਲ ਇਹ ਫਾਇਦਾ ਹੋਏਗਾ। ਤੁਹਾਡੇ ਘਰ ਦੇ ਅੰਦਰ ਐਪ, ਤੁਹਾਡੇ ਬੱਚਿਆਂ ਲਈ ਇਹ ਸਿਕਿਉਰ ਆ। ਤੁਹਾਡੇ ਫੋਨ ਦੇ ਵਿੱਚ, ਤੁਹਾਡੇ ਘਰ ਦੇ ਵਿੱਚ 4 ਬੱਚੇ ਨੇ, ਮੈਂ ਤੁਹਾਨੂੰ ਇੱਕ ਐਪ ਦੱਸਾਂਗਾ, 4 ਬੱਚਿਆਂ ਨੂੰ ਇੰਸਟਾਲ ਕਰ ਦੇਣੀ ਆ। ਬੱਚਿਆਂ ਨੂੰ ਪਤਾ ਹੀ ਨਹੀਂ ਲੱਗੇਗਾ ਸਾਡੇ ਫੋਨ 'ਚੋਂ ਐਪ ਇੰਸਟਾਲ ਹੈਗੀ ਹੈ। ਲੇਕਿਨ ਉਹਨਾਂ ਬੱਚਿਆਂ ਦਾ ਮੈਸੇਜ, ਉਹਨਾਂ ਦਾ WhatsApp, ਉਹਨਾਂ ਦਾ ਕਾਲ, ਉਹਨਾਂ ਦਾ ਹਿਸਟਰੀ ਸਾਰੀ ਤੁਹਾਡੇ ਉਹ ਜਿਹੜੀ ਤੁਸੀਂ ਮੇਨ ਐਪ ਜਿਹੜੀ ਕੀਤੀ ਹੋਏਗੀ, ਉਹਨਾਂ 4 ਤੁਹਾਡੇ ਵਿੱਚ ਆਏਗਾ। ਤੁਹਾਡਾ ਅਰਸਲਾਨ ਜਿਹੜਾ ਇਸ ਟਾਈਮ ਆ ਕਰ ਰਿਹਾ, ਤੁਹਾਡਾ ਨੁਮਾਨ ਇਹ ਕਰ ਰਿਹਾ, ਤੁਹਾਡਾ ਰਮਜ਼ਾਨ ਇਹ ਚੈਟ ਕਰ ਰਿਹਾ, ਇਹ ਜ਼ਿਆਤੀ ਹੈ ਤੁਹਾਡਾ ਇਹ ਇਹਨਾਂ ਨੇ ਬਰਾਊਜ਼ਰ ਖੋਲੇ ਨੇ। ਅੱਛਾ ਜੀ, ਲਾਸ਼ਾ
ਤੁਹਾਨੂੰ ਪਤਾ ਤੁਸੀਂ ਕਿਸੇ ਦੀ ਪ੍ਰਾਈਵੇਸੀ ਆਪਣੇ ਮੋਬਾਈਲ ਤੇ ਨਹੀਂ ਬੱਚਿਆਂ ਨੂੰ ਬਚਾਉਣ ਬੱਚਿਆਂ ਇਹ ਬੱਚੇ ਦੀ ਪ੍ਰਾਈਵੇਸੀ ਹੁੰਦੀ ਹੈ, ਗਲੋਬਲ ਵਾਰ ਸ਼ੁਰੂ ਹੋ ਜਾਣੀ ਆ ਇਹਦੇ ਕੋਲ ਯਾਰ ਤੁਸੀਂ ਬੱਚਿਆਂ ਨੂੰ ਮੋਬਾਈਲ ਦਿੱਤੇ ਨੇ ਨਾ, ਥੋੜਾ ਉਹਨਾਂ ਦਾ ਬੰਦਾ ਰੱਖ ਲੈਂਦਾ ਧਿਆਨ। ਬੱਚਿਆਂ ਨੂੰ ਮੋਬਾਈਲਾਂ ਤੇ ਟੱਚ ਟੈਬ ਆਈ ਇੱਕ ਨਵੀਂ ਮਾਰਕਰ ਵਾਲੀ, ਕਲਿੱਕ ਆਪਣੇ ਹੱਥ 'ਚ ਉਹ ਪੜਨ ਵਾਲੀ ਚੀਜ਼ ਜੋ ਇੱਕ ਬਟਨ ਨੱਪੋ ਸਾਰਾ ਕੁਝ ਮਿਟ ਜਾਂਦਾ। ਨਹੀਂ ਭੈਣ, ਇਹਨਾਂ ਦੀ ਤੁਸੀਂ ਬਕਵਾਸ ਯਾਦ ਤੇ ਗੌਰ ਨਹੀਂ ਕਰਨਾ ਬੱਚਿਆਂ ਨੂੰ ਫੋਨ ਤੁਸੀਂ ਲੇਕਿਨ ਉਹਨੇ ਇੱਕ ਬੱਚੇ ਜਿਹੜੇ ਛੋਟੇ ਬੱਚੇ ਆ, ਜਦੋਂ ਬੰਦਾ ਜਵਾਨ ਹੋ ਗਿਆ ਫਿਰ ਉਹਦੀ ਕਾਹਦੀ ਉਹ ਜਵਾਨ, ਠੀਕ ਹੈ ਨਾ। ਤੇ ਨਹੀਂ ਚੀਜ਼ਾਂ ਠੀਕ ਆ ਲਾਈ ਹੋਵੇ ਘੋੜੇ ਵਾਲੀ ਟੂਬ ਕਿਵੇਂ ਪਾਵਾਂਗੇ? ਇਹ ਕਲਚਰ ਤੋਂ ਦੂਰ ਕਰਨੀ ਸਾਨੂੰ। ਇੱਕ ਮਿੰਟ ਠਹਿਰ ਜਾ। ਤਾਂ ਜੀ ਇਹ ਹੀ ਲਾਇਆ ਸੀ ਐਵੇਂ। ਸਭ ਤੋਂ ਵੱਡਾ ਗੇੜਾ ਪਤਾ, ਕਹਿੰਦੇ ਮਾਰੇ ਨਾਲੋਂ ਡਰਾਇਆ ਚੰਗਾ। ਹਾਂਜੀ, ਸਮਝ ਆ ਰਹੀ ਗੱਲ? ਬੜੀ ਪਿਆਰੀ ਗੱਲ। ਮਾਰੇ ਨਾਲੋਂ ਡਰਾਇਆ ਚੰਗਾ। ਤੁਸੀਂ ਸਿਰਫ ਆਪਣੇ ਬੱਚੇ ਨੂੰ, ਜਿਹੜਾ ਕੋ 11 12 13 ਸਾਲ ਦਾ, ਐ ਫੜ ਕੇ ਬੇਟਾ ਜ਼ਰਾ ਦੇ, ਐਵੇਂ ਉਹਦੇ ਤੇ ਵੀਡੀਓ ਵੇਖ ਕੇ ਐ ਕਰਕੇ ਇੱਧਰ ਕਰਕੇ, ਤੇ ਆਪਣੀ ਬੁੱਢੀ ਨੂੰ ਕਹਿਣਾ ਕਿ ਬੇਗਮ ਤੂੰ ਮੈਨੂੰ ਪੁੱਛਣਾ ਕੀ ਕਰਨ ਦੇ ਹੋ, ਬਸ ਤੁਸੀਂ ਐ ਕਰਨਾ। ਉਹਨੂੰ ਕਹਿਣਾ ਲੈ ਬੇਟਾ, ਹੁਣ ਉਹ ਭੈਣ ਮੇਰੀ ਪੁੱਛੇਗੀ ਕੀ ਕੀਤਾ ਉਹਦੇ ਬੱਚੇ ਦੇ ਮੋਬਾਈਲ 'ਚ, ਖੈਰ ਤੁਸੀਂ ਉਹ ਇੱਕ ਐਪ ਸੀ ਜਾਨੂੰ ਆਪਣਾ ਬੇਗਮ, ਇੱਕ ਐਪ ਸੀ ਉਹ ਇੰਸਟਾਲ ਕੀਤੀ ਆ, ਹੁਣ ਇਹ ਜੋ ਵੀ ਦੇਖੇਗਾ ਵੀਡੀਓ ਖੋਲੇਗਾ, ਹਰ ਚੀਜ਼ ਦੇਖੇਗਾ, ਉਹ ਹੁਣ ਮੇਰੇ ਮੋਬਾਈਲ ਤੇ ਮੈਨੂੰ ਪਤਾ ਲੱਗੀ ਜਾਏਗਾ। ਇਸ ਤੋਂ ਮੈਂ ਕੀਤੀ ਆ ਕਿ ਐਵੇਂ ਮਤਲਬ ਨਾ ਕਿਸੇ ਗਲਤ ਬੰਦੇ ਦੇ ਹੱਥੇ ਨਾ ਚੜ ਜੇ, ਕਿਸੇ ਕੋਈ ਕੁੰਡਾ, ਇਹ ਮੈਂ ਕਰਤੀ। ਕੁਛ ਨਹੀਂ ਕਰਨਾ ਤੁਸੀਂ, ਤੇ ਬੱਚੇ ਨੂੰ ਫੋਨ ਫੜਾ ਦੇਣਾ। ਲਓ ਬੈਟਰੀ ਵੀ ਫੁੱਲ ਰਹਿਣੀ। ਬੱਚੇ ਬਸ ਕਰਨਾ ਕੁਛ ਨਹੀਂ। ਨਾ ਫਾਈਨਲ ਕੰਮ ਹੋ ਗਿਆ ਕਿ ਹਾਂ ਉਹ ਯਕੀਨ ਹੋ ਗਿਆ ਕਿ ਅੱਬੂ ਨੇ ਐਟਮ ਲਾਤੀ। 5 ਮਿੰਟਾਂ ਬਾਅਦ ਕਰੇ 5 ਮਿੰਟ ਬਸ ਤੇ ਉਹਨੇ ਕਹਿਣਾ ਬੇਟਾ ਕੋਈ ਨਹੀਂ, ਸਿਰ ਮੈਂ ਤੇਰੀ ਸਿਕਿਉਰਿਟੀ ਵਾਸਤੇ ਲਾਇਆ ਕਿ ਤੂੰ ਕਿਤੇ ਖੁਦਾ ਨਾ ਖਾਸਤਾ ਜਾਣਾ, ਤੇਰਾ ਮੋਬਾਈਲ ਕੋਈ ਖੋਹ ਲੈਂਦਾ, ਤੂੰ ਕਿਤੇ ਗਵਾਚ ਜਾਣਾ, ਤੇਰੇ ਕੈਮਰੇ ਦੀ ਅਸੈਸ, ਤੂੰ ਕਿਹਦੀ ਤਸਵੀਰ ਖਿੱਚ ਰਿਹਾ, ਤੂੰ ਕਿਹਦੀ ਵੀਡੀਓ ਬਣਾ ਰਿਹਾ, ਤੂੰ YouTube ਤੇ ਕੀ ਦੇ, ਇਹਨੂੰ ਸਾਰਾ ਦੱਸਣਾ ਕੈਟਾਗਰੀ। ਤੂੰ ਬਾਅਦ 'ਚ ਇਹ ਵੀ ਨਾ ਸੋਚੇ ਕਿ ਹੋ ਸਕਦਾ ਆ ਨਾ ਪਤਾ ਲੱਗੇ ਅੱਬੂ ਨੂੰ। ਅੱਬੂ ਜੀ ਨੇ ਸਾਰਾ ਕੁਝ ਦੱਸ ਦੇਣਾ ਗਿਣ ਕੇ ਕਿ ਬੇਟਾ ਤੂੰ ਕਿਸੇ ਨਾਲ ਚੈਟ ਕਰਦਾ, ਤੂੰ ਕਿਸੇ ਨਾਲ ਕੋਈ ਬੰਦਾ, ਤੈਨੂੰ ਅੱਜ ਕੱਲ ਫੇਕ ਮੈਸੇਜ ਆਉਂਦੇ ਨੇ ਕਿ ਮੈਂ ਜੀ 10,000 ਭੇਜੋ ਅਮੀਏ, ਤੂੰ ਐਵੇਂ ਭੇਜ, ਮੈਨੂੰ ਪਤਾ ਤੇ ਹੋਵੇ ਨਾ ਬਸ। ਇਹ ਬਾਕੀ ਤੂੰ ਈਜ਼ੀ ਹੋ ਜਾ, ਲੇਕਿਨ ਬਾਕੀ ਸਾਰਾ ਤੇਰੇ ਮੋਬਾਈਲ ਦਾ ਮਤਲਬ ਮੈਨੂੰ ਪਤਾ ਲੱਗ ਜਾਏਗਾ ਤੂੰ ਕੀ ਕਰ ਰਿਹਾ। ਮੇਰੇ ਕੋਲ ਐਕਸੈਸ ਈਜ਼ੀ ਕਰ, ਤੇ ਕਰਨਾ ਕੱਖ ਵੀ ਨਹੀਂ। ਹਾਏ ਡਰਾਵਾ ਆਹ ਲਾ ਸ਼ਾਮ ਨੂੰ ਬੱਚਾ ਜਾਂ ਕੋਈ ਮਾਰ ਭਾਜਣ ਉਦਾਂ ਤਾਂ ਦੁਬਈ ਇਦਾਂ ਹੁੰਦਾ ਨਾ, ਸਾਡੇ ਵੀ ਇਦਾਂ ਅੱਲਾ ਕਰੇ ਹੋ ਜਾਏ, ਲੇਕਿਨ ਦੁਬਈ ਕੀ ਹੁੰਦਾ ਕਿ ਇੱਕ ਹੋਟਲ ਹਨ ਉੱਥੇ, ਹੁਣ रेस्टोरेंट एक बंदा नॉर्मल आया यार ये दो एक सब्जी की प्लेट है, ये वो साफ है, उन्हें देखना सारा साफ था। अच्छा वो टेबल के थले गंद पिया है, अच्छा वो इदा, अच्छा प्लेटां धुपियां नहीं, अच्छा किचन की इन्हां दी सफाई नहीं, बह के खाना उन्हें थोड़ा जिहा एक दो बुरकियां ला के टेस्ट इन्हां दा कैसा, कोई चीज़ ऐसी, लाइटां इन्हां दियां 2 बंद ने, अच्छा आया इन्हां ने समान इत्थे सारा कुछ देख के उन्हें बाहर जाना। ठीक अद्धे घंटे बाद उन्हें ही आना अच्छे तरीके नाल, ते उन्हें तुहानूं कहना जी तुहानूं ਤੁਹਾਡੇ ਹੋਟਲ ਦੇ ਹਿਸਾਬ ਨਾਲ, ਮਤਲਬ ਇੰਨਾ ਕਹਾ ਕਿ ਅਗਰ ਤੇਰਾ ਨਾਰਮਲ ਜਿਹਾ ਹੋਟਲ ਨਾ ਤੈਨੂੰ 10,000 ਦਿਰਹਮ ਜੁਰਮਾਨਾ ਕਰ ਗਿਆ, 8 ਲੱਖ ਰੁਪਏ। ਅਗਰ ਹੋਟਲ ਵੱਡਾ ਵਾ ਤੇ ਤੈਨੂੰ 50,000 ਦਿਰਹਮ ਕਰ ਗਿਆ, ਅਗਰ ਹੋਟਲ ਇੰਟਰਨੈਸ਼ਨਲ ਉਸ ਤੋਂ ਵੀ ਵੱਡਾ ਵਾ ਤੇ 5 ਲੱਖ ਦਿਰਹਮ ਵੀ ਕਰ ਗਿਆ। ਤੇ ਆਇਆ ਹਾਂਜੀ, ਹੁਣ ਉਹ ਚਲਾ ਗਿਆ, ਹੁਣ ਹਰ ਗਾਹਕ ਤੈਨੂੰ ਉਹੀ ਲੱਗੀ ਜਾ ਰਿਹਾ, ਉਹੀ ਲੱਗਣਾ, ਪੂਰੀਆਂ ਫੈਸਿਲਿਟੀਆਂ ਦੇ ਰਹੇ ਆ ਭਾਈ। ਉਹਨੇ ਹੁਣ ਦਿਲ ਕਰੇ 4 ਮਹੀਨੇ ਬਾਅਦ ਆਉਣਾ, ਲੇਕਿਨ 2 ਦਿਨ ਬਾਅਦ ਉਦਾਂ ਦਾ ਹੀ ਕੋਈ ਆਇਆ, ਹਾਂਜੀ ਤੂੰ ਕਹਣਾ ਉਹੀ ਹੈ। ਭਾਈ ਧਿਆਨ ਨਾਲ ਹੁਣ ਤੁਸੀਂ ਕੀ ਕਰਨਾ ਵਾ, ਤੁਸੀਂ ਨਾ ਉੱਥੇ ਸਫਾਈ ਗੰਦ ਪਾਉਣਾ, ਨਾ ਉਸ ਰੋਡ ਹਰ ਚੀਜ਼ ਉਹਨਾਂ ਦੇ ਬਗੈਰ ਉਹ ਕਰ ਸੁੱਤੇ ਨੇ ਇੱਕ ਵਾਰੀ ਗੇਮ ਪਾ ਕੇ, ਤੁਸੀਂ ਸਾਰਾ ਕੁਝ ਠੀਕ ਕਰੀ ਜਾ ਰਹੇ ਆ ਨਾ ਹੋਵੇ, ਆ ਨਾ ਹੋਵੇ, ਆ ਨਾ ਹੋਵੇ, ਇਦਾਂ ਹੀ ਹੈ। ਇਸ ਤਰ੍ਹਾਂ ਹੀ ਕਰਦਾ। ਵਾਹ ਵਾਹ ਵਾਹ, ਇੱਥੇ ਨਹੀਂ ਹੋ ਸਕਦਾ, ਇੱਥੇ ਤਾਂ ਫੂਡ ਵਾਲਾ ਕਰਕੇ ਜਾਂਦਾ। ਇਹ ਉਹ ਹਿਸਾਬ ਆ ਬੱਚਿਆਂ ਦੀ trick। ਮਾਰੇ ਨਾਲੋਂ ਡਰਾਇਆ ਚ ਹਾਂ ਮਾਰੇ ਨਾਲੋਂ ਡਰਾਇਆ ਚੰਗਾ। ਸਹੀ ਗੱਲ। ਲੱਭਦਾ ਰਵੇ ਕਿਹੜੀ ਐਪ ਆ, ਮੋਬਾਈਲ ਵਾਲਾ ਕੋ ਜਾ ਕੇ ਮੇਰੇ ਬਿਨ ਰੀਸੈਟ ਕਰ ਦੇਵੇ ਫੋਨ। ਜਦੋਂ ਰੀਸੈਟ ਕਰ ਦੇਵੇ ਨਾ, ਮਤਲਬ ਤੁਸੀਂ 4-5 ਦਿਨ ਬਾਅਦ ਫਿਕਰ ਆਉਂਦੇ बेटा तेरा देना मोबाइल, ये मेरा ख्याल तुमने रीसेट किया था, ਐਵੇਂ ਉਹ ਕਹੇ ਨਹੀਂ ਪਾਪਾ, ਅੱਛਾ ਅੱਛਾ ਮੁझे लगा था। ਉਹਨੂੰ ਵੀ ਪਤਾ ਲੱਗ ਜਾਏ ਵੀ ਮੈਂ ਰੀਸੈਟ ਵੀ ਨਹੀਂ ਕਰ ਸਕਦਾ, ਉਹ ਪਾਪਾ ਨੂੰ ਪਤਾ ਲੱਗ ਜਾਏਗਾ। ਇਹ ਵੀ ਐਡ ਕਰ ਦੋ, समझ आ रही? अगर वो मोबाइल बेच के नवा लेना तो बेटा अच्छा वो बेच दिया, लाओ भी इसमें भी मैं वो ऐप कर देता। ਜਾਨ ਤਾਂ ਵੀ ਨਹੀਂ ਜਿੱਤਣੀ। ਸਹੀ ਗੱਲ ਹੈ, ਮੈਂ ਸਹੀ ਕਹਿ ਰਿਹਾ। ਸਹੀ ਗੱਲ ਹੈ। ਫਿਰ ਉਹ ਬੱਚੇ, ਹੁਣ ਅੱਗੋਂ ਬੱਚੇ ਨੂੰ ਮੈਂ ਦੱਸਦਾ ਉਹਨੇ ਕੀ ਕਰਨਾ। ਲਓ ਆਪਣੇ ਲੜਾਈ ਵੀ ਪਾਉਂਦੇ ਤੁਸੀਂ। बेटा वो भी तो पुत्र ने ना अपने यार लगना अंकल ये आपने क्या किया? ਨਹੀਂ ਬੱਚਿਆਂ ਨੂੰ ਨਹੀਂ ਹਾਂ। ਉਹ ਨਹੀਂ ਯਾਰ, ਫਿਊਚਰ ਆ ਯਾਰ ਸਾਡਾ ਕੀ ਹੋਊਗਾ। ਸਿਕਿਉਰ ਹੁੰਦੇ ਬੱਚੇ ਮੈਂ ਲਾਦਾ ਦੱਸ ਦਾਂਗਾ ਬੱਚਿਆਂ ਨੂੰ ਲਓ ਜੀ ਬਾਈ। ਕਿਸੇ ਸ਼ੋਅ ਉਹ 'ਚ ਤਾਂ ਸੰਦੇ ਅੱਬੇ ਤਰ੍ਹਾਂ ਨਥੀ ਕਰਾ ਦਿਓ ਆਪਣੇ ਇਧਰ ਉਧਰ ਦੱਸ ਦਿਆਂਗਾ। ਸਾਡੀ ਬੱਚਿਆਂ ਦਾ ਕੋਈ ਚੈਨਲ ਬਣਾਓ, ਉਹਦੀ ਤੇ ਵੀਵਰਸ਼ਿਪ ਬੱਚੇ ਆ ਤਾਂ ਉਦੋਂ ਫਸੇਗਾ ਨਾ ਜਦੋਂ ਜਿਹੜਾ ਉਹਦੇ ਕੋਲ ਮੋਬਾਈਲ ਆ ਉਹਨੂੰ ਪਿਓ ਨੂੰ ਪਤਾ ਹੋਵੇ ਵੀ ਇਹ ਇਹਦੇ ਕੋਲ ਹੈਗਾ। ਯਾਰ
ਬਰੀਕ ਗੱਲ ਤੇ ਜਦੋਂ ਸਮਝ ਗਿਆ। ਪਿਓ ਨੂੰ ਪਤਾ ਹੀ ਨਹੀਂ ਵੀ ਇਹ ਤਾਂ ਕੋਈ ਇਸ ਤੋਂ ਇਲਾਵਾ ਵੀ ਇੱਕ ਹੈਗਾ, ਉਦੋਂ ਪਿਓ ਕੀ ਕਰਨਾ? ਓਕੇ 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 ਕਲਮੰਦ ਦੀ ਛਾਲ ਹੁਣ ਇਹਦਾ ਇਲਾਜ ਮੈਂ ਪਿਓ ਨੂੰ ਦੱਸਣ ਲੱਗਾ ਕੀ ਕਰਨਾ ਹੁੰਦਾ। ਅੱਛਾ ਇਹਦਾ ਵੀ ਇਹਦਾ ਵੀ ਜੀ ਇਹ ਇੱਕੋ ਘਰ 'ਚ ਲੜਾਈ ਪਵਾ ਦੇਣੀ ਆ, ਪਹਿਲੇ ਲੜਾਈ ਭਰਜਾਈ ਲੜਾਤੀ, ਹੁਣ ਔਲਾਦ ਇਹ ਬਣਾਉਣ। ਡਿਜੀਟਲ ਕੈਦੋ ਆ ਜੀ। ਹਾਂਜੀ ਹੁਣ ਆਹ ਬੱਚਿਆਂ ਦਾ ਜੀ ਦੱਸੋ ਜੀ, ਟੈਕਨੋਲੋਜੀ ਦੇ ਜ਼ਰੀਏ ਸਿਰ ਇਹ ਪੜਵਾਉਣਗੇ। ਕੈਦੋ ਵਾਲਾ ਸੀਨ ਹੋ ਰਿਹਾ ਭਾਜੀ ਇਹ। ਹੁਣ ਦੱਸੋ ਜੀ ਬੱਚਿਆਂ ਨੂੰ ਦੂਸਰੇ ਮੋਬਾਈਲ ਦਾ ਕੀ ਕਰਨਾ। ਹਾਂਜੀ 10-12 दिन बाद सिर्फ बच्चे ने ये कहना, बेटा बात सुनो, देखो ठीक है तुमने मोबाइल दूसरा भी कहीं रखा हुआ है, मैं ये नहीं कहता वो दो ये वो, लेकिन बेटा एहतियात से यूज करना। ਬਸ ਪੈਰ ਮਾਰਨਾ ਵਾ क्या क्या भी कहना पर ये लोग क्या जरा रोटी देख ਤੇ ਉਹਦੀ ਭੁੱਖ ਮਰ ਗਈ ਜਾਂ ਨਿਆਣੇ ਹਾਂ। ਹਾਂ ਠੀਕ ਆ जी ਹੁਣ ਇਸ ਤੋਂ ਬਾਅਦ ਬੱਚੇ ਨੇ ਕੀ ਕਰਨਾ? ਲੈ ਲਓ ਜੀ, ਕਿਉਂ ਜੀ? ਇਹ ਸਿਲਸਿਲਾ ਚੱਲ ਤੋਂ ਯਾਰ ਚਲੋ ਘਰਾਂ ਨੂੰ। ਦੋ ਵੀ ਘਰ ਰੱਖਣੇ ਆ ਭਾਈ, ਦੋ ਵੀ ਘਰ ਰੱਖਣੇ ਸਹੀ ਹੈ। ਠੀਕ ਆ ਜੀ ਹਾਂਜੀ ਨਹੀਂ ਤਾਂ ਕੋਈ ਘਰ ਕਿਤੇ ਇਹ ਰੱਖਣਾ। ਕੰਮ ਖਰਾਬ ਹੈ ਇਹਦਾ ਬੱਚਿਆਂ ਨਹੀਂ, ਮਿਸਟਰ ਪਿਓ ਵਾਲਾ ਹੀ ਸਹੀ ਹੈ। ਵਾਲਾ ਠੀਕ ਹਾਂ ਇਹ ਗਈ ਸਹੀ ਗੱਲ ਹਾਂ, ਹੈ ਫੇਰ ਯਾਰ। ਠੀਕ ਆ, ਸਾਡੇ ਉਹ ਵੀ ਸਾਡੇ ਵੀ ਪੁੱਤਰ ਨੇ, ਬੱਚੇ ਨੇ, ਐਵੇਂ ਠੀਕ ਹੈ ਨਾ। ਕਿਉਂਕਿ ਸਾਡੇ ਵੀ लेकिन ऐसे ऐसे तेज बच्चे पाए गए ने इस दौर च। ਬਹੁਤ ਫਾਸਟ ਐਂਡ ਫਿਊਰੀਅਸ ਬੱਚੇ ਨੇ ਜੀ। ਖਾਸ ਕਰ ਪਾਕਿਸਤਾਨੀ ਤਾਂ ਜੀ ਅਸੀਂ ਹੈਗੇ 2000। ਲੇਕਿਨ ਮੈਂ ਤੁਹਾਨੂੰ ਇੱਕ ਐਪ ਦੱਸਾਂ ਫੈਮਿਲੀ ਵਾਸਤੇ, ਉਹਦੇ ਪੇਡ ਨੇ ਸਰ। ਤੁਹਾਡੇ ਜਿੰਨੇ ਫੈਮਿਲੀ ਮੈਂਬਰਸ ਨੇ ਘਰ ਦੇ, ਬੇਗਮ, ਬੱਚੇ, ਬੱਚੀਆਂ, ਜੋ ਵੀ, ਉਹਨਾਂ ਦੇ ਮੋਬਾਈਲ 'ਚ ਤੁਸੀਂ ਐਪ ਕਰਨੀ ਹੈ। ਐਪ ਨੇ ਇੰਸਟਾਲ ਹੋ ਕੇ ਦੁਨੀਆ ਜਹਾਨ ਦੇ ਉਸ ਮੋਬਾਈਲ 'ਚੋਂ ਹਰ ਜਗ੍ਹਾ ਤੋਂ ਗਾਇਬ ਹੋ ਜਾਣਾ। ਅੱਛਾ ਲੱਭ ਵੀ ਕੋਈ ਨਹੀਂ ਸਕਦਾ ਉਹਨੂੰ ਅੱਛਾ ਜੀ। ਕਿ ਵੀ ਉਹ ਕੋਈ ਚੀਜ਼ ਕੋਈ ਉਹਦਾ ਨੋਟੀਫਿਕੇਸ਼ਨ ਨਹੀਂ, ਆਈਕਨ ਨਹੀਂ, ਸੈਟਿੰਗ 'ਚ ਨਹੀਂ, ਅੰਦਰ ਐਪਸ ਨੋਟੀਫਿਕੇਸ਼ਨ 'ਚ ਵੀ ਨਹੀਂ, ਹਿਡਨ, ਕਿਉਂਕਿ ਉਹਨਾਂ ਨੇ ਬਣਾਈ ਹੈ ਇਸ ਤੋਂ। ਤੁਸੀਂ ਇੱਕ ਐਪ ਇੰਸਟਾਲ ਕੀਤੀ, ਠੀਕ ਉਹਨੇ ਹੁਣ WhatsApp ਖੋਲਿਆ, ਤੁਹਾਨੂੰ ਮੈਸੇਜ ਨਾਲ ਟੋਂ, ਤੇਰੇ ਵੱਡੇ ਮੁੰਡੇ ਨੇ WhatsApp ਖੋਲ ਲਿਆ। ਇੰਜ ਵੀ ਕਹਿਣਾ ਉਹਨਾਂ ਨੇ। ਅੱਛਾ ਜੀ ਇਹ ਤੁਸੀਂ ਇਹੀ ਸਮਝਣਾ ਉਹਨੇ ਇੰਜ ਕਿਹਾ, ਅਰੇ ਵਾਹ ਤੇਰੇ ਉਸ ਤੋਂ ਛੋਟੇ ਨੇ ਵੀ ਖੋਲ ਲਿਆ, ਅੱਜ ਸ਼ਾਨ ਨੇ ਵੀ ਖੋਲ ਲਿਆ। ਠੀਕ ਹੈ, ਤੁਸੀਂ ਹੁਣ ਦੇਖ ਰਹੇ ਆ, ਉਹਦੇ 'ਚ ਇਹ ਨਹੀਂ ਨਜ਼ਰ ਆਏਗਾ ਕੋਈ ਚੈਟ ਕਰ ਰਿਹਾ, ਲੇਕਿਨ ਜਿੱਦਾਂ ਹੀ ਉਹ WhatsApp ਬੰਦ ਕਰੇਗਾ, ਉਹਦੇ ਹੀ ਉਹ ਪੂਰੀ ਕਾਪੀ ਕਰਕੇ ਚੈਟ ਨਿਜ਼ਾਮ ਹਰ ਚੀਜ਼ ਤੁਹਾਨੂੰ ਸੈਂਡ ਕਰ ਦੇਗਾ। ਇਹ ਵੀ ਸੈਂਡ ਕਰੇਗਾ ਕਿ ਇਹ ਮੈਸੇਜ ਕਰਕੇ ਉਹਨੇ ਡਿਲੀਟ ਕੀਤਾ ਵਾ, ਜਿਹੜਾ ਬਾਸ ਡਰੀਡ ਹੋ ਜਾਂਦਾ ਪੱਟੀ ਸਭ ਚਿੱਟੀ ਕੁਝ ਕਰੇਗਾ। ਲਓ ਜੀ, ਔਰ 4 ਬੱਚਿਆਂ ਵਾਸਤੇ, 3 ਬੱਚਿਆਂ ਵਾਸਤੇ, 5 ਬੱਚਿਆਂ ਵਾਸਤੇ ਤੁਸੀਂ ਉਹ ਪਰਚੇਜ਼ ਕਰ ਲਓ। ਉਹਦੇ 'ਚ ਅਪਡੇਟਸ ਨੇ। ਤੁਸੀਂ $10 ਮਹੀਨੇ ਵਾਲਾ ਲੈਂਦੇ, ਉਹਦੇ 'ਚ ਹੋਰ ਨੇ। $15 ਮਹੀਨੇ ਵਾਲਾ, $20 ਮਹੀਨੇ ਵਾਲਾ ਲਵੋ, ਉਹਦਾ ਫੇਸਬੁੱਕ, ਇੰਸਟਾ, ਦੁਨੀਆ ਜਹਾਨ ਦਾ ਜੋ ਯੂਜ਼ ਕਰ ਰਿਹਾ ਸਾਰਾ ਉਹਦੇ 'ਚ ਜਾਏਗਾ। ਲੇਕਿਨ ਉਹਦੇ 'ਚ ਟਰਮਸ ਕੰਡੀਸ਼ਨ ਇਹਦੀਆਂ ਨੇ ਕਿ ਤੁਸੀਂ ਜੈਨੂਅਨ ਬੱਚਿਆਂ, ਬਹੁਤ ਸਾਰੇ ਲੋਕ ਕਰਦੇ ਨੇ ਆਪਣੀ ਗਰਲਫ੍ਰੈਂਡਸ ਵਗੈਰਾ ਦੇ ਫੋਨਾਂ 'ਚ ਕਰ ਦਿੰਦੇ ਨੇ। ਉਸਤਾਦ ਜੀ ਤੁਸੀਂ ਨਾ ਕਿਤੇ ਸ਼ਹੀਦ ਕੀਤਾ ਤੇਰੇ ਭਰਾ ਨੇ ਸਭ ਤੋਂ ਪਹਿਲੇ। ਮੇਰੀ ਜ਼ਿੰਦਗੀ 'ਚ ਐਸੀ ਹੈ, 2-3 ਲੋਕ ਆਏ ਨੇ, ਉਹਨਾਂ ਨੇ ਮੈਨੂੰ ਬੜਾ ਕੁਝ ਸਿਖਾ ਦਿੱਤਾ ਬੇਟਾ ਜੀ। ਹਾਂਜੀ, ਔਰ ਮੈਂ ਕੈਸਾ ਲਾਚਾਰ ਆਦਮੀ, ਮੈਂ ਸਭ ਵੇਖ ਰਿਹਾ ਹੁੰਦਾ ਸਾਂ। अच्छा जी आंखों से कहा जी आए शुक्र अल्लाह, या अल्लाह तेरा ਲੱਖ ਸ਼ੁਕਰ ਹੈ, ਮੇਰੀ ਜਾਨ ਛੁੱਟੀ। ਤੁਹਾਡੇ ਵਾਸਤੇ ਤੇ ਫਿਰ ਬੜੀ ਮੋਤਬਰ ਹੈ ਆਪਾਂ ਸਾਜੀ। ਹਾਂਜੀ, ਇਹ ਮੈਂ ਕਹਿ ਰਿਹਾ ਤੁਸੀਂ ਵੀ ਹਾਸਲ ਕਰੋ ਤਜਰਬਾ। ਇਹ ਗਲਤ ਕਰ ਰਹੇ ਹੋ ਤੁਸੀਂ ਉਸਤਾਦ ਜੀ। ਮੈਂ ਕੋਈ ਗਲਤ ਨਹੀਂ ਕਰ ਰਿਹਾ ਵੀਰੇ, ਮੈਂ ਬਿਲਕੁਲ ਸਹੀ ਕਰ ਰਿਹਾ ਹਾਂ। ਇਹ ਬੱਚਿਆਂ ਨੂੰ ਵੀ ਦੱਸੀ ਜਾਣ ਰਹੇ ਹੋ, ਮਾਂ-ਬਾਪ ਨੂੰ ਵੀ, ਭੈਣਾਂ ਭਰਾਵਾਂ ਨੂੰ, ਜਦੋਂ ਕਾਰਬ ਨੂੰ ਵੀ, ਰਿਸ਼ਤੇਦਾਰ ਨੂੰ, ਮਹੱਲੇਦਾਰ ਨੂੰ ਵੀ। ਇਹ ਲੜਾਈਆਂ ਮਾ ਸਿੱਧੀਆਂ ਅਸੀਂ ਪੰਜਾਬੀ ਲੋਕ ਆ ਕਾਲੂ ਜੀ, ਇੰਜ ਟਾਇਰ ਤੇ ਘੜਾ ਪਿਆ ਹੋਵੇ, ਠੰਡਾ ਹੀ ਪਾਣੀ ਪੀਏ, ਦੇਸੀ ਘਿਓ, ਲਪਟਾ ਹੈ, ਮਲਾਈ ਵਾਲੀ ਚਾਹ, ਆ ਐਨਕਾਂ ਦੇ ਪਿੱਛੇ ਲੱਗ ਕੇ ਕੱਖ ਨਹੀਂ ਲੱਭ। ਪਤਾ ਕੀ ਗੱਲ ਆ, ਜਦੋਂ ਇੱਕ ਬੰਦਾ ਆਪਣੀ ਬੁੱਢੀ ਨਾਲ ਝੂਠ ਬੋਲਦਾ ਨਾ ਕਿ ਮੈਂ ਅੱਛਾ ਕੱਲ ਜਾਊਂਗਾ, ਮੈਂ ਇੱਥੇ ਆ, ਮੈਂ ਇੱਥੇ ਆ, ਉਹਦੀ ਵਜ੍ਹਾ ਸਭ ਤੋਂ ਵੱਡੀ ਪਤਾ ਕੀ ਹੁੰਦੀ ਹੈ? ਜੇ ਮੈਂ ਝੂਠ ਬੋਲਿਆ ਨਾ ਤੇ ਉਹਦੀ ਵਜ੍ਹਾ ਪਤਾ ਕੀ ਹੈ? ਜਦੋਂ ਬੁੱਢੀ ਕਿੱਲ ਕਲਿਆਣ ਪਾਉਣੋਂ ਨਹੀਂ ਨਾ ਹਟਦੀ, ਸੱਚੀ ਤੈਨੂੰ ਮੈਂ ਸਿੱਧੀ ਗੱਲ ਦੱਸਾਂ, ਕਿੱਲ ਕਲਿਆਣ ਤੋਂ ਮੁਰਾਦ ਇਹ ਕਿ ਬੰਦੇ ਨੇ ਇੱਕ ਵਾਰੀ ਸੱਚ ਬੋਲਤਾ ਕਿ ਜੀ ਮੈਂ ਬੇਗਮ ਇੱਥੇ ਸੀ ਫਲਾਂ ਜਗ੍ਹਾ ਤੇ। ਹੁਣ ਅੱਗੋਂ ਜਦੋਂ ਬੇਗਮ ਕਹਿੰਦੀ ਨਾ ਸ਼ਾਬਾਸ਼ ਠੀਕ ਆ, ਉੱਥੇ ਹੀ ਰਹਿਣਾ ਸੀ, ਇਦਾਂ ਕਰਨਾ ਸੀ, ਦੱਸ ਕੇ ਵੀ ਨਹੀਂ ਗਏ, ਫਲਾਂ ਵੀ ਨਹੀਂ ਹੋਇਆ, ਢੀਂਗ ਵੀ ਨਹੀਂ ਹੋਇਆ, ਐਦਾਂ ਨਹੀਂ ਹੋਇਆ, ਠੀਕ ਹੈ ਨਾ। ਉਸ ਤੋਂ ਬਾਅਦ ਦੂਜੀ ਵਾਰੀ ਫੇਰ ਬੰਦਾ ਕਰਦਾ ਨਾ ਜਦੋਂ ਕਿ ਹਾਂ ਕਿੱਥੇ ਸੀ ਤੁਸੀਂ, ਕਿੱਥੇ ਹੋ ਇਸ ਟਾਈਮ, ਤੇ ਉਹ ਸਿੱਧਾ ਕਹਿੰਦਾ ਮੈਂ ਜੀ ਇੱਕ ਹੋਟਲ 'ਚ ਬੈਠਾ ਦੋਸਤਾਂ ਦੇ ਨਾਲ, ਬੇਗਮ ਮੈਂ ਆ ਜਾਣਾ ਟਾਈਮ। ਬਸ ਫਿਰ ਠੀਕ ਆ, ਦੋਸਤਾਂ ਨਾਲ ਹੀ ਰਵੋ, ਫਲਾਂ ਕਰੋ, ਢੀਂਗ ਕਰੋ, ਤੀਜੀ ਐਦਾਂ ਕਰੋ, ਠੀਕ ਕਰੋ, ਠੀਕ ਆ। ਹੁਣ ਜਦੋਂ ਤੀਜੀ ਵਾਰੀ ਉਹਨੇ, ਕਿਉਂਕਿ ਉਹਨੇ ਵੀ ਨਹੀਂ ਹਟਣਾ, ਉਹ ਵੀ ਮਰਦਾ, ਉਹਦੇ ਯਾਰ ਦੋਸਤ ਨੇ, ਠੀਕ ਹੈ ਨਾ। ਜਦੋਂ ਤੀਜੀ ਵਾਰੀ ਉਹਨੇ ਜਾਣਾ ਨਾ ਉੱਥੇ, ਠੀਕ ਹੈ ਨਾ, ਤੇਰਾ ਦਿਮਾਗ ਖੋਲ ਕੇ ਮੇਰੀ ਗੱਲ ਸੁਣਨੀ ਆ ਅਕਲ ਦੇ ਨਾਲ। ਜਦੋਂ ਉਹਨੇ ਤੀਜੀ ਵਾਰੀ ਜਾਣਾ ਨਾ, ਤੇ ਤੀਜੀ ਵਾਰੀ ਜਦੋਂ ਤੁਸੀਂ ਪੁੱਛਣਾ ਨਾ ਬੇਗਮ ਸਾਹਿਬਾ ਬੰਦੇ ਨੂੰ ਕਿ ਕਿੱਥੇ ਜੇ, ਉਹਨੇ 101% ਤੁਹਾਡੇ ਉਹ ਪਹਿਲੀਆਂ 2 ਕਿੱਲ ਕਲਿਆਣ ਦੀ ਵਜ੍ਹਾ ਤੋਂ ਉਹਨੇ ਕਹਿਣਾ
ਮੈਂ ਇੱਕ ਜਗ੍ਹਾ ਤੇ ਗੱਡੀ ਪੈਂਚਰ ਹੋ ਗਈ ਸੀ, ਮੈਂ ਉੱਥੇ ਚਲਾ ਗਿਆ ਸੀ ਤੇ ਮੈਂ ਉਹ ਫਿਰ ਉਹ ਮਸਲਾ ਬਣ ਗਿਆ ਤੇ ਇਹ ਹੋ ਗਿਆ ਤੇ ਐ ਹੋ ਗਿਆ ਆ ਗਿਆ। ਸਮਝ ਆ ਰਹੀ ਗੱਲ ਦੀ? ਝੂਠ ਬੋਲਣ ਤੇ ਮਜਬੂਰ ਕਦੀ ਗੌਰ ਕਰਨਾ ਬੰਦੇ ਨੂੰ ਕਰਦਾ ਕੌਣ। ਬਾਕੀ ਸਹੀ। ਤੇ ਜਦੋਂ ਉਹਨੇ ਪਹਿਲੀ ਵਾਰੀ ਦੱਸਿਆ ਨਾ ਕਿ ਮੈਂ ਬੇਗਮ ਉੱਥੇ ਬੈਠਾ ਦੋਸਤਾਂ ਨੂੰ, ਤੇ ਅੱਛਾ ਚਲੋ ਤੁਸੀਂ ਦੇਖ ਲੈਂਦੇ, ਚਲੋ ਖੈਰ ਨਾ ਦੱਸ ਦਿਆ ਕਰੋ, ਕਮ ਸੇ ਕਮ ਫੋਨ ਹੀ ਕਰ ਦਿਆ ਕਰੋ, ਬੰਦਾ ਪਰੇਸ਼ਾਨ ਨਹੀਂ ਹੁੰਦਾ। ਉਹਨੇ ਕਹਿਣਾ ਠੀਕ ਆ। ਉਹਨੇ ਫਿਰ ਕੀ ਕਰਨਾ, ਅਗਲੀ ਵਾਰੀ ਉਹਨੇ ਤੁਹਾਨੂੰ ਜਾਣ ਤੋਂ ਪਹਿਲੇ ਦੱਸਣਾ, ਬੇਗਮ ਮੈਂ ਨਾ ਚੱਲਾਂ ਵਾਂ ਇੱਕ ਜਗ੍ਹਾ ਤੋਂ, ਉੱਥੇ ਮੈਨੂੰ 2-3 ਘੰਟੇ ਲੱਗ ਜਾਣੇ, ਕੋਈ ਮਸਲਾ ਹੋਵੇ ਉੱਥੇ ਤੁਸੀਂ ਉਹ ਵੀਡੀਓ ਵੀ ਕਾਲ ਕਰ ਲਓ ਭਾਵੇਂ, ਕਿਆ ਮੈਂ ਇੱਥੇ ਬੈਠਾ। ਤੇ ਤੀਜੀ ਵਾਰੀ ਅੱਛਾ ਚਲੋ ਠੀਕ ਆ, ਕੋਈ ਨਹੀਂ ਖੈਰ ਨਾ ਜਾਇਓ। ਓਏ ਮੈਂ ਹੁਣ ਤੁਹਾਨੂੰ ਕੀ ਕਵਾਂ, ਤੁਸੀਂ ਪਤਾ ਨਹੀਂ ਕੌਣ ਲੋਕ ਹੋ, ਮੇਰੀ ਤੁਹਾਡੇ ਸਮਝੋ ਬਾਹਰ। ਝੂਠ ਮੈਂ ਬੋਲਿਆ ਭਾਜੀ, ਮੈਂ ਬੋਲਿਆ ਜਨਾਬ, ਮੈਂ ਬੋਲਿਆ ਇਸ ਤੋਂ ਆ ਕਿ ਤੁਹਾਡੀ ਕਿਲ ਕਲਿਆਣ ਜਿਹੜੀ ਨਾ ਉਹਦੀ ਵਜ੍ਹਾ ਤੋਂ ਮੈਂ ਝੂਠ ਬੋਲਿਆ ਕਿ ਤੁਸੀਂ ਕਿਲ ਕਲਿਆਣ ਪਾ ਲੈਂਦੇ, ਇੱਕਦਮ ਸਿਰ ਦੇ ਵੈਲਾਂ ਨੂੰ ਪੈ ਜਾਂਦੇ ਜੇ। ਇਸ ਤੋਂ ਮੈਂ ਝੂਠ ਬੋਲਿਆ ਜੀ ਕਿ ਐ ਹੋਇਆ ਸੀ, ਇਸ ਤਰ੍ਹਾਂ ਹੋਇਆ ਸੀ। ਠੀਕ ਆ, ਓਕੇ। ਇਹਨੂੰ ਹੁਣ ਤੁਸੀਂ ਦੇਖ ਲੈਣਾ ਤੇ ਉਹ ਮੈਸੇਜ ਕਰ ਦੇਣਾ ਮੈਨੂੰ ਜਿਹੜਾ ਵੀ ਕੋਈ ਨਿਜ਼ਾਮ ਕਿਲ ਕਲਿਆਣ ਵਾਲਾ ਅਗਲਾ ਹੋਇਆ। ਇਹ ਕਿਹਨੇ ਕੀਤਾ ਜੀ ਮੈਸੇਜ? ਇਹ ਕੱਟਣਾ ਨਹੀਂ ਤੂੰ, ਠੀਕ ਆ, ਕੱਟਣਾ ਨਹੀਂ, ਇਹ ਤੁਸੀਂ ਗੌਰ ਕਰ ਲੈਣਾ, ਠੀਕ ਹੈ ਜੀ। ਇਹ ਕੀ ਆ? ਹੁਸਨ ਮੁਖੜੇ ਤੋਂ ਲਾ ਕੇ ਨਜ਼ਾਮ ਆ ਗਿਆ। ਇੱਕ ਗੱਲ ਸੀ ਨਾ, ਤੁਸੀਂ ਮੈਨੂੰ ਛੱਡੋ, ਤੁਸੀਂ ਗੱਲ ਤੇ ਗੌਰ ਕਰਨਾ ਬਸ। ਔਰ ਮੈਂ ਸਹੀ ਕਹਿ ਰਿਹਾ, ਇਹ ਜੈਨੂਇਨ ਗੱਲ ਆ। ਤੁਸੀਂ ਹਮੇਸ਼ਾ ਆਪਣੀ ਬੁੱਢੀ ਨਾਲ ਝੂਠ ਉਦੋਂ ਬੋਲਦੇ ਹੋ ਜਦੋਂ ਤੁਸੀਂ ਡਰ ਜਾਂਦੇ ਕਿ ਇਹਨੇ ਕਿਲ ਕਲਿਆਣ ਪਾ ਲੈਣੀ। ਤੇ ਜਦੋਂ ਕਿਲ ਕਲਿਆਣ ਤੋਂ ਝੂਠ ਫੜਿਆ ਜਾਂਦਾ ਤਾਂ ਹਾਂ ਵੇਖਿਆ ਆ ਸੀ, ਆ ਇੱਥੇ ਸੀ, ਤੁਸੀਂ ਫਲਾਣਾ ਸੀ। ਓਏ ਮੈਨੂੰ ਕਿੱਡੀਆਂ ਜ਼ਹਿਰੋ ਬੁੱਢੀਆਂ ਲੱਗਦੀਆਂ ਨੇ। ਹਾਏ ਹਾਏ ਹਾਏ। ਕਿਸੇ ਦੀ ਵੀ ਹੋਵੇ ਭਾਵੇਂ, ਕਿਸੇ ਦੀ ਤੇ ਹੋਵੇ, ਲੇਕਿਨ ਮੈਨੂੰ ਸਮਝੋ ਬਾਹਰ ਹੋਈ ਪਈ ਕਿ ਇਹ ਚੱਕਰ ਮੇਰੇ ਚੱਕਰ ਮੇਰੀ ਆਪਣੀ ਸਮਝੋ ਬਾਹਰ ਨੇ। ਕਿਉਂਕਿ ਦੇਖ, ਹਾਏ ਹਾਏ। ਸਮਝ 'ਚ ਜਿਹੜੀ ਚੀਜ਼ ਆ ਗਈ ਨਾ, ਉਹ ਤੁਸੀਂ ਸਮਝੋ ਟੈਨਸ਼ਨ 'ਚ ਆ ਗਏ। ਹਾਂ ਸਮਝ 'ਚ ਆਉਣ ਹੀ ਨਹੀਂ ਦੇਣੀ ਵੀਰੇ। ਹਾਂ ਓਏ ਕੁਛ ਨਹੀਂ, ਖਸਮਨ ਖਾਓ, ਇਹਨੂੰ ਨਹੀਂ ਟੈਨਸ਼ਨ 'ਚ ਆਉਣ ਦੇਣਾ। ਹਾਂ ਹਾਂ। ਉਹ ਤੇ ਠੀਕ ਹੈ, ਬਸ। ਵੀਡੀਓ ਨਾ ਕੋਈ ਆ ਜਵੇ ਨਵੀਂ। ਨਹੀਂ 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 ਵੀਡੀਓ ਨਹੀਂ ਆਉਂਦੀ ਕੋਈ ਹੁਣ ਨਵੀਂ। ਕੀਤਾ, ਹੁਣ ਹੈ ਹੀ ਮਾਤੜ ਸਿਸਟਮ। ਹੁਣ ਤੇ ਆ ਹੀ ਨਹੀਂ ਰਹੀ, ਮੈਂ ਤੇ ਰਾਤ ਦਿਨ ਇੰਤਜ਼ਾਰ ਕਰ ਰਿਹਾ। ਨਹੀਂ ਹੁਣ ਆਪਾਂ ਜੀ ਉਹ ਲੱਭਣਾ ਜਿਹਨੂੰ ਸੋਸ਼ਲ ਮੀਡੀਆ ਪਤਾ ਹੀ। ਜੀ ਕੋਈ ਨਹੀਂ ਲੱਭਣਾ, ਹੁਣ ਨਹੀਂ ਆਪਾਂ ਜੀ ਲੱਭਣੇ। ਹੁਣ ਜੀ ਲੱਭਦੇ ਫਿਰਦੇ। ਨਾ ਹੁਣ ਜੀ ਲੱਭਣਗੇ ਸਾਨੂੰ ਜੀ, ਬਲਕਿ ਦੇਖਣਗੇ ਰਾਮ ਹਾਂਜੀ, ਬਲਕਿ ਹੁਣ 5G ਨਹੀਂ ਨਹੀਂ ਹੁਣ 8G ਬਣਦਾ ਸੀ। 4G 6 ਨਹੀਂ ਨਹੀਂ 4G ਬੈਸਟ ਆ। ਅੱਛਾ ਜੀ। ਹਾਂਜੀ, ਜਿਸ ਕੰਪਨੀ ਦੇ ਅਸੀਂ ਬਣਾਏ ਆ ਨਾ, ਉਸ ਕੰਪਨੀ ਦਾ ਵੀ ਇਹ ਹੈ ਕਿ 4G ਚਲਾਓ। ਬਿਲਕੁਲ ਲਿਖਾ ਲਾ ਹੁਣ ਜੀ ਕੋਈ ਗੱਲ ਹੁਣ ਕਿਤੇ ਆਟੋ। ਠੀਕ ਹੈ ਜੀ। ਨਹੀਂ ਨਹੀਂ ਨਹੀਂ, ਮੈਂ ਤੁਹਾਨੂੰ ਦੱਸ ਰਿਹਾ ਸੱਚੀ ਗੱਲ ਕਿ ਭਾਈ ਜੁਗਨੂ ਬਾਦਸ਼ਾਹ ਟੈਨਸ਼ਨ ਨਹੀਂ ਲੈਣੀ, ਬਸ ਹਾਂਜੀ। ਹਿੰਮਤ ਰੱਖਣੀ। ਦੁਨੀਆ 'ਚ ਕੋਈ ਐਦਾਂ ਦੀ ਕਿਲ ਕਲਿਆਣਾ ਦੀ ਟੈਨਸ਼ਨ ਨਹੀਂ ਲੈਣੀ। ਸਿੱਧਾ ਦੱਸ ਦੇ ਉਹਨੂੰ, ਕਹੋ ਭਾਈ ਮੇਰੀ ਗੱਲ ਸੁਣ। ਉਹ ਕਹੇ ਨਾ ਹਾਂ ਅੱਛਾ ਅੱਛਾ, ਮੈਨੂੰ ਦੁਨੀਆ 'ਚ ਸਭ ਤੋਂ ਭੈੜੀ ਬੁੱਢੀ ਕਿਹੜੀ ਲੱਗਦੀ? ਕਿਹੜੀ ਜੀ? ਕਹਾਂ ਹੈ? ਮੈਂ ਦੋਸਤੋं के साथ बैठा हूँ, वीडियो बना के भेजे। ਲੈ ਉਹ ਕਿੱਡੀ ਘਟੀਆ ਗੱਲ ਹੈ ਯਾਰ। ਇਦਾਂ ਹੀ ਇਦਾਂ ਹੀ ਆ। ਨਹੀਂ ਨਹੀਂ ਕਹਾ ਹੈ ਪੁੱਛਣਾ ਰਾਈਟ ਹੈ ਉਹਦਾ। ਅੱਛਾ ਹੁਣ ਤੁਹਾਡਾ ਭਰਾ ਅਗਲੀ ਗੱਲ ਸੁਣੋ ਕਿ ਹੁਣ ਉਹਨੇ ਕਿਹਾ ਵੀਡੀਓ ਬਣਾ ਕੇ ਭੇਜੇ, ਤੇ ਹੁਣ ਬੈਠਾ ਵੀ ਮੈਂ ਕਿਤੇ ਹੋਰ ਆ, ਓਏ ਵੀਡੀਓ ਨਹੀਂ ਬਣਾ ਸਕਦਾ। ਓ ਹੋ ਇਹਦੀ ਇੱਥੋਂ ਕਿੱਦਾਂ ਬਚਣਾ ਭਲਾ? ਜੀ ਮਤਲਬ ਮੈਂ ਝੂਠ ਬੋਲਿਆ ਤੇਰੇ ਨਾਲ? ਅੱਗੋਂ ਚੜਾਈ। ਅਰੇ ਹੈ ਮੈਂ Emotional ਕਰਨਾ। ਤੇਰੇ ਨਾਲ ਝੂਠ ਬੋਲਿਆ? ਹਾਏ। ਅੱਛਾ ਜੀ ਚਲੋ ਠੀਕ ਹੈ ਜੀ, ਮੈਂ ਪਤਾ ਨਹੀਂ ਕਿੱਥੇ ਬੈਠਾ ਵਾਂ, ਮੈਂ ਝੂਠ ਬੋਲ ਰਿਹਾ ਵਾਂ, ਮੈਂ ਉੱਥੇ ਨਹੀਂ ਹੈਗਾ, ਤੁਸੀਂ ਜੋ ਕਰਨਾ ਕਰ ਲਓ। ਸੈਟ ਜੋ ਅਰੇ ਇਮੋਸ਼ਨਲ ਬਲੈਕਮੇਲ। ਲਓ ਜੀ ਗਲੋਬਲ ਵਾਰ ਸ਼ੁਰੂ। ਹੁਣ ਤੁਸੀਂ ਘਰ ਗਏ ਆ ਤੇ ਉਹ ਥੋੜਾ ਜਿਹਾ ਇੱਕ ਸ਼ਰਮਿੰਦਗੀ ਦਾ ਐਲੀਮੈਂਟ ਉਧਰ ਹੋਏਗਾ ਕਿ ਉਹ ਵਾਕਈ ਹੈ, ਤੇ ਮੈਂ ਸ਼ੱਕ ਕੀਤਾ। ਤੁਸੀਂ ਪੂਰੇ ਭਾਰ ਨਾ ਜਾਣ। ਮੂੰਹ ਨਹੀਂ ਲਾ ਰਹੇ। ਐ ਹਾਂ ਕਾਲਰ ਖੜੇ ਆ ਗਏ, ਆ ਗਿਆ, ਆ ਗਏ। ਚਲੋ ਉਹ ਆਪੇ ਹੀ ਜਾ ਕੇ ਅੰਦਰ ਚੜਾ। ਅੱਛਾ ਮੈਂ ਤੇ ਇਸ ਤੋਂ ਉਹ ਯਾਰ ਇਸ ਤੋਂ ਮਤਲਬ ਮੈਂ ਸਿਆਣਾ ਬੈਣਾ ਬੰਦਾ, ਮੇਰੇ ਚਿੱਟੇ ਆ ਗਏ ਨੇ। ਇਹ ਕਿਸ ਤਰ੍ਹਾਂ ਦੀ ਘਟੀਆ ਤੂੰ ਗੱਲ ਕਰਦੀ ਹੈ? ਵੀਡੀਓ ਭੇਜੋ। ਮੈਂ ਭਾਈ ਅੱਜ ਤੋਂ ਬਾਅਦ ਝੂਠਾ ਹੀ ਆ। ਆਹਾ ਮੈਂ ਹੈ ਹੀ ਝੂਠਾ। ਬਿਲਕੁਲ। ਮੈਂ ਤੈਨੂੰ ਜਿੱਥੇ ਕਹਿਣਾ ਨਾ ਮੈਂ ਉੱਥੇ ਨਹੀਂ ਹੁੰਦਾ। ਪੂਰਾ ਵਜਨ। ਮੈਂ ਕਿਤੇ ਹੋਰ ਹੁੰਨਾ। ਮੈਂ ਵੀਡੀਓ ਵੀ ਨਹੀਂ ਭੇਜਣੀ। ਜਾਓ, ਤੁਹਾਡੀ ਮਿਹਰਬਾਨੀ, ਆਪਣਾ ਕੰਮ ਕਰੋ। ਤੇ ਫਿਰ ਅਰੇ ਅੱਛਾ ਰੋਟੀ ਲਿਆਵਾਂ? ਐ ਅੱਗੋਂ ਦੀ ਨਹੀਂ ਮੈਂ ਨਹੀਂ ਖਾਣੀ, ਮੈਂ ਖਾ ਆਇਆ।
ਚਾय पी लो। ਮੇਰੀ ਸੁਣੋ ਗੱਲ, ਤੇਜ ਪੱਤੀ ਹੈ। ਐਸ ਬੇਗਮ ਨੇ ਕਿਹਾ ਸੀ ਕਹਾ ਹੈ। ਓ ਯਾਰ ਇੱਕ ਮਿਸਾਲ ਦਿੱਤੀ ਮਿੱਠੇ, ਤੂੰ ਆਪਣੀ ਕੋਲੋਂ ਨਹੀਂ, ਘਵਾ ਲੈ ਯਾਰ, ਤੂੰ ਘਵਾ ਲੈ। ਇਹਦਾ ਅੱਡਾ ਲੰਬਾ। ਇਹੋ ਜੀ ਬੇਗਮ, ਜਿਹੜੀ ਇਹੋ ਜੀ ਬੇਗਮ ਹੁੰਦੀ ਨਾ, ਜਰਾ ਗੌਰ ਕਰਨਾ, ਮਜ਼ਾ ਲੈਣਾ ਗੱਲ ਦਾ। ਇਹੋ ਜੀ ਬੇਗਮ ਇਹ ਨਹੀਂ ਫੋਨ ਕਰਦੀ ਕਹਾਂ ਹੈ, ਇਹੋ ਜੀ ਬੇਗਮ ਫੋਨ ਕਰਦੀ ਆ 2.25 ਸਾਲ ਹੋ ਗਏ ਕਹਾਂ ਹੈ। ਯਾਨੀ ਕਿ ਇਹ ਉਹ ਤੇ ਬੇਗਮ ਹੁੰਦੀ ਨਹੀਂ ਜਿਹਦੇ ਕੋਲੋਂ ਤੁਸੀਂ 20 ਕੁ ਮਿੰਟ ਪਹਿਲੇ ਉੱਠ ਕੇ ਗਏ ਹੋ। ਉਹ ਫਿੱਟੇ ਨੂੰ ਇਹ ਉਹ ਬੇਗਮ ਹੈ ਜਿਹੜੀ ਫੋਨ ਕਰਕੇ ਕਹਿੰਦੀ 2018 के गए हुए 24 आ गया, कहाँ है? 6 साल हो गए। इधर बेगम को जो सप्ताह रोटी लाऊंगा, कहूंगा मैं आप ही पालूंगा। रहने दे। यार ये बॉडी शेमिंग है, ये ना करें। क्या है? बॉडी शेमिंग। वो क्यों दी है? ਨਹੀਂ ਭਾਈ ਨਾ ਇਹ ਜਿਹੜਾ ਨਾ ਰੌਲਾ, ਇਹ ਮੇਰਾ ਨਹੀਂ ਰੌਲਾ ਹੈਗਾ। ਮੈਂ ਉਹ ਦੋਸਤ ਹੈਗਾ ਵਾ, ਆ ਦੇਖ ਉਹਦਾ ਨਾਮ ਹੀ ਉੱਤੇ ਨਾ ਬਿਲਕੁਲ ਉਹ ਲਿਖਿਆ ਵਾ, ਆ ਤੈਨੂੰ ਪਤਾ ਲੱਗ ਗਿਆ। ਹਾਂਜੀ, ਹਾਂਜੀ, ਠੀਕ ਹੈ ਭਾਈ, ਉਹ ਵਿਚਾਰੇ ਦਾ ਇਹ ਪ੍ਰੋਬਲਮ ਆ। ਅੱਛਾ ਤੇ ਉਹਦੇ ਨਾਲ ਬਹੁਤਾ ਠੀਕ ਹੋ ਗਿਆ। ਉਹ ਕਹਿੰਦਾ ਯਾਰ ਜਾਨੀ ਭਾਈ ਮੈਂ ਤੁਹਾਡੀਆਂ ਗੱਲਾਂ ਤੇ ਮੈਂ ਤੁਹਾਨੂੰ ਗੱਲਾਂ ਸੁਣਦਾ ਨਾ, ਉਹ ਜਿਹੜੀ ਮੈਂ ਸੋਚੀ ਹੁੰਦੀ ਨਾ ਕਿ ਇੰਨੀ ਟੈਨਸ਼ਨ, ਉਹ ਮੈਂ ਤੁਹਾਡੇ ਨਾਲ 10 ਮਿੰਟ ਤੁਸੀਂ ਇਸ ਹਿਸਾਬ ਦਾ ਝਾੜ ਦਿਓ ਮੈਨੂੰ ਦਿਮਾਗ ਤੇ, ਮੈਂ ਬਿਲਕੁਲ ਈਜ਼ੀ ਹੋ ਜਾਣਾ ਤੇ ਅੱਗੋਂ ਵੀ ਮੇਰਾ ਕੰਮ ਈਜ਼ੀ ਹੋ ਜਾਂਦਾ। ਤੁਸੀਂ ਵੀ ਇਦਾਂ ਹੀ ਕਰਨਾ। ਓਏ ਨਹੀਂ ਟੈਨਸ਼ਨ ਨਹੀਂ, ਟੈਨਸ਼ਨ ਨਹੀਂ। मैं कि लेकिन उस्ताद लो जी जी, बेगम ਤੁਹਾਡੀ ਲਾਈਫ ਪਾਰਟਨਰ ਆ, ਤੁਹਾਡੀ ਜ਼ਿੰਦਗੀ ਦਾ। ਯਾਰ ਅਗਰ ਤੈਨੂੰ ਮਿੱਠਾ ਸਾਹਿਬ ਮੇਰੇ ਤੇ ਯਕੀਨ ਨਹੀਂ ਹੈਗਾ यस। ਤੇ ਐਸੇ ਰਿਸ਼ਤੇ ਦਾ ਸਿਰਫ ਅਜ਼ੀਅਤ ਆ ਦੋਵਾਂ ਪਾਸੇ। ਹਾਏ 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 समझौता हो जी ये बात। हाँ। हाँ। ਠੀਕ ਆ ਜੀ। ਆ ਕਾਲੂ ਮੇਰਾ ਯਾਰ ਇਸ ਕੋਲ ਸ਼ਜ਼ਾਦਾ। ਆ ਮੈਂ ਹੁਣ ਇੱਥੇ ਆਇਆ ਸ਼ੋਅ ਤੇ, ਇੱਕ ਮਿਸਾਲ, ਮੈਂ ਦੁਬਈੋਂ ਆਇਆ, ਇੱਕ ਮਿਸਾਲ ਆ ਹਾਂਜੀ। ਵੀ ਮੈਂ ਆ ਗਿਆ ਦੁਬਈੋਂ ਇੱਥੇ ਸ਼ੋਅ ਕਰਾਂ। हाँ। ਅਗਰ ਮੇਰੀ ਉੱਥੇ ਕੋਈ ਬੀਵੀ ਆ ਜਾਂ ਕੋਈ ਉੱਥੇ ਐਸਾ ਕੋਈ ਸਿਸਟਮ ਆ ਜਾਂ ਕੋਈ ਉੱਥੇ ਮੇਰੀ ਗਰਲਫ੍ਰੈਂਡ ਆ ਜਾਂ ਕੋਈ ਵੀ ਐਸਾ, ਜਾਂ ਮੇਰਾ ਕੋਈ ਦੋਸਤ ਹੀ ਆ, एवरीवन यस। एनीवन। एनिमल। हाँ। ਨਹੀਂ ਐਵਰੀਵਨ ਵੀ ਠੀਕ ਆ, ਕੋਈ ਵੀ ਹੋ ਸਕਦਾ, ਕੋਈ ਇੱਕ ਜਿਹੜਾ ਮਰਜ਼ੀ ਹੋਵੇ, ਇਹ ਵੀ ਚਲੋ ਠੀਕ। ਕਿਉਂਕਿ ਮੈਂ ਇਹ ਮੇਰਾ ਨਾ ਇੰਗਲਿਸ਼ ਭਰਾ ਵਾ, ਜਿਵੇਂ ਪੇਟੀ ਭਰਾ ਨਹੀਂ ਹੁੰਦਾ, ਇਹਨਾਂ ਕੁ ਮੈਂ ਵੀ ਕਰ ਲੈਣਾ। ਤੇ ਭੈਣ ਗੱਲ ਇਹ ਆ ਕਿ ਮੈਂ ਅਗਰ ਆ ਗਿਆ, ਬੁੱਢੀਆਂ ਦਾ ਕੰਮ ਇਹ ਆ ਸਾਜੀ, ਜਿਹੜੀ ਬੁੱਢੀ ਕਹਿੰਦੀ ਨਾ ਇਹ ਮੇਰੀ ਫੂਕ ਫੂਕ ਕੇ ਮੈਨੂੰ ਦੱਸ ਕੇ ਜਾਵੇ। वो नहीं बात। ਬੰਦੇ ਨਹੀਂ ਇਦਾਂ ਦੇ ਹੁੰਦੇ। ਹਾਂ ਇਦਾਂ ਦੇ ਹੁੰਦੇ ਨੇ ਕਈ, ਉਹਨਾਂ ਨੂੰ ਕਹਿੰਦੇ ਨੇ ਝੁੱਡੂ, ਰੰਨ ਮਰੀਦ, ਥੱਲੇ ਲੱਗਾ। ਉਹ ਆਪ ਮੈਂ ਚੱਲ ਜਾਵਾਂ, ਮੈਂ ਤਾਂ ਕਈ ਬੇਗਮਾਂ ਐਸੀਆਂ ਹੁੰਦੀਆਂ ਨੇ ਭਾਈ, ਹਾਂਜੀ। ਉਹਨਾਂ ਨੇ ਪੂਰੀ ਉਹ ਜਿਹੜੀ ਨੀ ਨੱਕ ਦੇ ਵਿੱਚ ਉਹ ਸੰਡੇ ਦੇ ਇੱਥੋਂ ਪਾ ਕੇ ਨਕੇਲ। ਉਹਨਾਂ ਨੇ ਪਾ ਕੇ ਨਕੇਲ ਪਾ ਕੇ ਇੰਜ ਫੜੀ ਹੁੰਦੀ ਉਹਨਾਂ ਦੀ, ਔਰ ਉਹ ਆਪ ਚਾਹ ਰਹੇ ਹੁੰਦੇ ਕਿ ਸਾਡੀ ਫੜੀ ਰੱਖੋ ਬੇਗਮ ਸਾਡੀ। ਕਈ ਤਾਂ ਅਦਾਰੇ ਚ ਵੀ ਹੈਗੇ ਆ। ਹਾਂਜੀ ਜੀ, ਨਹੀਂ ਮੈਂ ਸਹੀ ਕਹਿ ਰਿਹਾ। ਲੇਕਿਨ ਗੱਲ ਇਹ ਹੈ ਜਿਹੜਾ ਸੱਚੀ ਮੁੱਚੀ ਭਾਈ ਹੁੰਦਾ, ਜਿਹੜਾ ਮਰਦਾਂ 'ਚ ਫਿਰਦਾ ਵਾ, ਜਿਹਨੇ ਆਪਣੀ ਜ਼ਿੰਦਗੀ 'ਚ ਯਾਰਾਂ ਦੋਸਤਾਂ 'ਚ ਫਿਰਿਆ, ਜਿਹਦੀ ਜਿਹੜਾ ਦਿਲ ਕੀਤਾ ਮਰੀ ਚਲਾ ਗਿਆ, ਨਰਾਨ ਕਗਾਨ ਵੀ ਫਿਰਦਾ, ਉਹਦੀ ਜਦੋਂ ਬੁੱਢੀ ਇਦਾਂ ਦੀ ਆ ਜਾਂਦੀ ਆ, ਉਹ ਬੰਦਾ ਉਹ ਕਹਿੰਦਾ ਨਾ ਸੋਚੀ ਵੀ ਨਾ। ਫਿਰ ਉਹਦੀ ਬੇਗਮ ਨੂੰ ਚਾਹੀਦਾ ਕਿ ਉਹ ਸਮਝੇ ਸਿਰਫ 1 ਘੰਟਾ ਨਾ ਵਿਆਹ ਤੋਂ ਬਾਅਦ ਜਾਂ 2 ਮਹੀਨੇ 6 ਮਹੀਨੇ ਸਾਲ ਤੋਂ ਬਾਅਦ 1 ਘੰਟਾ ਬਹਿ ਕੇ ਨਾ ਸ਼ੀਸ਼ੇ ਅੱਗੇ ਆਪਣੇ ਆਪ ਨੂੰ ਕਵੇ ਵੀ ਇਹ ਅੱਲਾ ਦੀ ਨੇਕ ਬੰਦੀ, ਆਹਾ। ਬੰਦਾ ਤੇਰੇ ਦੀ ਆਦਤ ਆ, ਇਹ ਆਦਤ ਆ। ਜਦੋਂ ਤੂੰ ਆ ਕਹਿੰਦੀ ਉਦੋਂ ਲੜਾਈ ਹੁੰਦੀ। ਅੱਛਾ ਇਹ ਹੁਣ ਉਹਨੂੰ ਸਿੱਧੇ ਰਸਤੇ ਤੇ ਵੀ ਲਿਆਉਣਾ, ਜੋ ਮੈਂ ਸਮਝ ਰਹੀ ਕਿ ਇਹ ਸਿੱਧਾ ਰਸਤਾ ਵਾ, ਤੇ ਇੰਜ ਨਹੀਂ ਆ ਰਿਹਾ ਤੇ ਉਹਨੂੰ ਇੰਜ ਕਰਕੇ ਦੇਖਦੇ ਆ। ਸਮਝ ਆ ਰਹੀ ਗੱਲ ਦੀ? ਹਾਂਜੀ। ਉਸਤਾਦ ਜੀ ਬੰਦਾ ਆਪਣਾ ਆਪ ਵਾਰ ਦਿੰਦਾ ਬੁੱਢੀ ਤੇ, ਅਗਰ ਬੁੱਢੀ ਨੂੰ ਅਕਲ ਹੋਵੇ ਉਹਨੂੰ ਆਪਣਾ ਆਪ ਵਰਵਾਉਣ ਦੀ ਵਾਰ ਦਿੰਦਾ। ਵਾਰਨਾ ਵਰਵਾਨਾ, फरमोना। ਇਹ ਦੋ ਅਲੱਗ-ਅਲੱਗ ਚੀਜ਼ਾਂ। वाह वाह वाह। ਠੀਕ ਹੈ ਤੇ ਉਹ ਕੀ ਆ, ਉਹ ਇਹ ਨਿੱਕੀ ਨਿੱਕੀਆਂ ਗੱਲਾਂ ਨੇ ਮੇਰੀ ਉਹ ਭੈਣੋ, ਖੁਦਾ ਦਾ ਵਾਸਤਾ ਸਮਝੋ, ਸਹੀ ਗੱਲ ਹੈ ਉਸਤਾਦ ਜੀ। ਨਿੱਕੀ ਨਿੱਕੀਆਂ ਗੱਲਾਂ ਨੇ। ਮਰਦ ਢੀਠ ਆ ਨੇ, ਨਹੀਂ ਹਟਣਾ। ਮਰਦ ਬਾਜ਼ੂ ਕਾ ਦੱਸ ਵੀ ਦਿੰਦਾ ਕਿ ਆ 3-4 ਗੱਲਾਂ ਹੀ। ਲੇਕਿਨ ਹਾਂ ਢੀਠ ਵੀ ਬਹੁਤ ਆ, ਨਹੀਂ ਹਟਣਾ। ਅਗਰ ਔਰਤ ਥੋੜੀ ਅਕਲ ਨਾਲ ਕੰਮ ਲੈ ਲਵੇ ਉਸਤਾਦ ਜੀ, ਉਹਦੀ ਮਜਾਲ ਆ, ਉਹ 8 ਵਜੇ ਤੋਂ ਬਾਅਦ ਘਰ ਬਾਹਰ ਨਿਕਲ ਜਾਵੇ। ਵਾਕਈ ਸਹੀ ਗੱਲ ਇਹ ਹੈ ਬਾਤ ਉਸਤਾਦ ਜੀ, ਜੀ। ਬੰਦੇ ਨੂੰ ਬੁੱਢੀ ਨੂੰ ਖਰਾਬ ਕਰਦੀ ਹੈ ਕਿ। ਤੇ ਬੁੱਢੀ ਸਹੀ ਕਰਦੀ ਹੈ। ਹਾਂਜੀ। ਔਰਤ ਹੀ ਘਰ ਨੂੰ ਜੰਨਤ ਤੇ ਜੰਨਤ ਨੂੰ ਘਰ ਬਣਾ, ਸੌਰੀ, ਔਰਤ ਹੀ ਘਰ ਨੂੰ ਖੰਡਰ ਤੇ ਖੰਡਰ ਨੂੰ ਘਰ ਬਣਾ ਸਕਦੀ ਹੈ ਜੀ। अरे वाह वाह, क्या बात। ਹਰ ਕਾਮਯਾਬ ਬੁੱਢੀ ਦੇ ਪਿੱਛੇ, ਹਰ ਬੰਦੇ ਦੀ ਬੁੱਢੀ ਦੇ ਪਿੱਛੇ ਇੱਕ ਕਾਮਯਾਬੀ ਹੁੰਦੀ ਹੈ। हाँ 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 सही है। ਕਿਸੇ ਇਲਾਹੀ ਹਰ ਕਾਮਯਾਬ ਮਰਦ ਦੇ ਪਿੱਛੇ ਔਰਤ ਦਾ ਹੱਥ हथ ਬਾਹਰ। हुंदा ਹਰ ਕਾਮਯਾਬ
ਹਰ ਔਰਤ ਹਰ ਔਰਤ ਤੇ ਮਰਦ ਨੂੰ ਕਾਮਯਾਬ ਦੇ ਪਿੱਛੇ ਖੁਸਰੇ ਦਾ ਹੱਥ ਹੁੰਦਾ। ਚਲੋ ਹੋਰ ਕੀ ਹੁੰਦਾ? ਜੀ ਇਹਨੇ ਖੂਹ ਚ ਹੀ ਖੋਤਾ ਸੁੱਟਤਾ ਜੀ। ਇਹ ਜਿਹੜੀ ਨਾ ਹਮੇਸ਼ਾ ਮਰਦ 90% ਉਦੋਂ ਝੂਠ ਬੋਲੇਗਾ ਜਦੋਂ ਉਹਨੂੰ ਪਤਾ ਹੋਏਗਾ ਇਹ ਕੁੱਤੇ ਵਾਂਗੂ ਪੈ ਜਾਣਾ ਇਹਨੇ, ਫਿਰ ਉਹ ਝੂਠ ਸੱਚੀ ਗੱਲ ਉਦੋਂ ਦੱਸੇਗਾ। ਝੂਠ ਬੋਲੇਗਾ। ਵਾਹ ਵਾਹ ਵਾਹ, ਯੈਸ ਟੈਕਨੀਕਲ ਪੁਆਇੰਟ। ਇਹ ਪੱਕੀ ਜਦੋਂ ਉਹਨੂੰ ਗੱਲ। ਪਤਾ ਹੈ ਕਿ ਨਾ ਮੇਰੀ ਬੀਵੀ ਰਿਲੈਕਸ ਆ, ਸ਼ਾਂਤ ਆ, ਠੀਕ ਹੈ ਨਾ, ਉਦੋਂ ਕਦੀ ਝੂਠ ਨਹੀਂ ਬੋਲੇਗਾ। ਜਾਂ ਮੇਰੀ ਇਹ ਭੈਣੇ ਜ਼ਮਾ ਕੇ ਦੇਖ ਲੈ ਮੇਰੀ ਗੱਲ, ਜਿਹੜੀ ਵੀ ਵੱਡੀ ਵੇਖ ਗੱਲ ਲਈ। ਹੈ ਜੀ। ਏਦਾਂ ਹੀ ਆ, ਏਦਾਂ ਹੀ ਆ। ਉਸਤਾਦ ਜੀ ਕਿਤਾ ਜਿਹੜੇ ਬੰਦੇ ਵੇਖ ਰਹੇ ਨੇ ਉਹ ਆਪਣੀਆਂ ਬੋਡੀਆਂ ਤੁਹਾਨੂੰ ਕਹਾ ਤੁਹਾਡੇ ਭਰਾ ਨੂੰ ਮੈਸੇਜ ਆਇਆ ਬੇਗਮ ਸੁਣ ਲਾ, ਮੇਰੀ ਵੀਡੀਓ ਦਿਖਾ ਦੇਣੀ ਉਹਨਾਂ ਉਹ ਨੂੰ। ਲੜਾਈ ਅੱਜ ਤੁਹਾਨੂੰ ਇੱਕ ਸੀਰੀਅਸ ਨਹੀਂ ਲੜਾਈ ਇਹੀ ਤੇ ਕਹਿ ਓਏ ਮੈਂ ਅਸਲ ਚ ਬੰਦੇ ਕਾਬੂ ਕਰਨ ਦਾ ਤਰੀਕਾ ਦੱਸ ਰਿਹਾ। ਅੱਛਾ ਬੰਦੇ ਅੜੀਅਲ ਨੇ। ਅੱਛਾ 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 ਹਾਂ ਮਰਦ ਦੀ ਫਿਤਰਤ ਹੈ, ਇੱਕ ਮਰਦ ਦੀ ਇੱਕ ਫਿਤਰਤ ਆ, ਉਹ ਢੇਠਾ ਉਹਨੇ ਨਹੀਂ ਹਟਣਾ, ਉਹ ਰੀਲ ਹੋਰ ਚੱਲ ਉਹ ਗਈ। ਖਿੱਚਦਾ ਹੋਰ, ਹਾਂ ਸਹੀ ਹੈ। ਉਹ ਫਿਰ ਝੂਠ ਬੋਲਣ ਤੇ ਆ ਜਾਂਦਾ। ਉਹ ਅੱਛਾ ਐਸਤਾ ਫਿਰ ਉਹ ਸਪੇਸ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦੀ ਮੀਆਂ ਬੀਵੀ ਦੇ ਵਿੱਚ। ਉਹ ਮਜਬੂਰੀ ਸਮਝ ਲੱਗ ਪੈਂਦਾ। ਆ ਕਿਉਂ ਅਸੀਂ ਕਹਿੰਦੇ ਆ ਪੂਰੀ ਦੁਨੀਆ, ਪਾਕਿਸਤਾਨ ਸਾਡੇ ਖਿੱਤੇ 'ਚ, ਇੰਡੀਆ ਖਿੱਤੇ 'ਚ ਕਿੰਨੀਆਂ ਮਿਸਾਲਾਂ ਬਣੀਆਂ ਨੇ ਕਿ ਬਈ ਕੁਵਾਰਾ ਬੰਦਾ ਵਿਆਹ ਤੋਂ ਬਾਅਦ ਤੇ ਵੀ ਕੋਈ ਜ਼ਿੰਦਗੀ ਕੁੱਤੇ ਵਾਲੀ ਜ਼ਿੰਦਗੀ ਹੈ। ਸਹੀ ਇਦਾਂ ਗੱਲ। ਹੀ ਉਸਤਾਦ ਜੀ। ਕਿੰਨੇ ਲਤੀਫੇ ਬਣੇ ਆ। ਇੱਕ ਬੰਦਾ ਇੱਕ ਚੂਹਾ ਸੀ ਤੇ ਇੱਕ ਬੰਦਾ ਲੰਘਣ ਲੱਗਾ ਗਲੀ 'ਚ, ਤੇ ਚੂਹਾ ਪਤਾ ਨਹੀਂ ਕੀ ਉਹਨੂੰ ਕਿਹਾ, ਤੇ ਉਹਨੇ ਕਿਹਾ ਓਏ ਮੈਂ ਵੀ ਸ਼ੇਰ ਹੁੰਨਾ ਸਾਂ, ਠੀਕ, ਮੇਰੇ ਨਾਲ ਬਹੁਤ, ਚੂਹੇ ਨੇ ਅੱਗੋਂ ਕਿਹਾ ਮੇਰੇ ਨਾਲ ਬਹੁਤਾ ਡਰਾਮਾ ਨਾ ਕਰੋ, ਮੈਂ ਵੀ ਸ਼ੇਰ ਹੁੰਨਾ ਸਾਂ ਤੇ ਵਿਆਹ ਤੋਂ ਬਾਅਦ ਮੈਂ ਇਦਾਂ ਦਾ ਹੋ ਗਿਆ। ਇਹਦਾ ਕੀ ਮਤਲਬ? ਵੀ ਵਿਆਹ ਬਾ ਠੀਕ ਆ ਐ ਤੂੰ ਵਿਆਹ, ਉਹ ਭਾਈ ਵਿਆਹ ਕਰਾ ਲਾ ਯਾਰ। ਉਹ ਨਹੀਂ ਯਾਰ ਜਿੰਨੀ ਸਕੂਨ ਚ ਲੰਘਣ ਦੇਈ ਜ਼ਿਆਦਾ ਲੰਘ ਜਾਵੇ। ਕੀ ਗੱਲ ਬੁੱਢੀ ਮਤਲਬ ਬੇਸਕੂਨ ਨਹੀਂ ਹੁੰਦੀ? ਵਿਆਹ ਤੋਂ ਬਾਅਦ ਹੱਸਣਾ ਭੁੱਲ ਗਿਆ ਏਦਾਂ। ਠੀਕ ਹੈ ਜੀ। ਇਹ ਇੰਨੀਆਂ ਮਿਸਾਲਾਂ ਬਣੀਆਂ ਨੇ ਔਰਤ ਦੇ ਵਿਆਹ ਦੇ ਹਵਾਲੇ ਨਾਲ। ਹਾਂਜੀ ਕਦੀ ਔਰਤਾਂ ਨੇ ਕਿਉਂ ਨਹੀਂ ਇਦਾਂ ਦੀ ਮਿਸਾਲ ਦਿੱਤੀ? ਹਮੇਸ਼ਾ ਮਰਦ ਲੋ ਮਿਸਾਲ ਜਾਂਦੀ। ਮਰਸ ਵਿਚਾਰਾ ਟਾਰਚਰ ਹੁੰਦਾ ਨਾ ਉਹ। ਨਹੀਂ ਯਾਰ ਤੂੰ ਠਹਿਰ ਜਾ, ਮੈਂ ਜਨਰਲ ਗੱਲ ਕਰ ਰਿਹਾ, ਤੂੰ ਤਾਜੀ ਆ ਗਈ। ਜ਼ਾਤੀਆਤ ਤੇ ਉਤਰੀ ਜਾ ਰਿਹਾ। ਉਸਤਾਦ ਜੀ ਪਾਕਿਸਤਾਨ ਇੰਡੀਆ ਇਹੀ ਗੱਲ ਆ। ਕੀ ਗੱਲ ਵਿਆਹ ਨਹੀਂ ਕੀਤਾ? ਉਹ ਭਾਈ ਮਾਫੀ, ਤੈਨੂੰ ਅਸੀਂ ਤੈਨੂੰ ਸਕੂਨ ਨਾਲ ਫਿਰਦੇ ਚੰਗੇ ਨਹੀਂ ਲੱਗਦੇ? ਹਾਂ ਇਹਦਾ ਮਤਲਬ ਕੀ ਆ? ਕਿ ਉਹ ਜਲਾਦ ਆ ਬੁੱਢੀ, ਦੋਖਾ ਕੋਈ? ਸਮਝ ਆ ਰਹੀ? ਕਿੰਨੀਆਂ ਇਦਾਂ ਦੀਆਂ ਮਿਸਾਲਾਂ ਨੇ ਬੰਦਿਆਂ ਦੀ ਸ਼ੁਗਲ ਮੇਲੇ ਦੇ ਵਿੱਚ ਹੀ। ਓਏ ਉਹਦਾ ਵਿਆਹ ਹੋ ਗਿਆ ਭਾਈ, ਉਹ ਤੇ ਹੁਣ ਗਿਆ ਬਸ ਜੀ, ਆਜ਼ਾਦੀ ਮੁੱਕ ਗਈ। ਓਏ ਵਿਆਹ ਤੋਂ ਬਾਅਦ ਕੀ ਹੈ ਜੀ? ਆਜ਼ਾਦੀ ਮੁੱਕ ਗਈ। ਵਿਆਹ ਤੋਂ ਬਾਅਦ ਔਰਤ ਅਗਰ ਖੁਸ਼ ਇਖਲਾਕ ਔਰ ਅਕਲ ਵਾਲੀ ਥੋੜੀ ਜਿਹੀ ਹੋਵੇ, ਉਹ ਮਰਦ ਉਹਦੇ ਨਾਲੋਂ ਬਹੁਤਾ ਆਜ਼ਾਦ ਹੋ ਜਾਂਦਾ ਇਦਾਂ ਹੀ ਉਸਤਾਦ ਪਹਿਲੀ ਜ਼ਿੰਦਗੀ ਨਾਲੋਂ। ਤੇ ਇਹ ਸਿਰਫ ਮੇਰੀ ਉਹ ਭੈਣੋ ਤੁਹਾਡੇ ਸਿਰਫ ਹੱਥ ਵਾਸਾ, ਜੋ ਮਰਜ਼ੀ ਕਰ ਲਓ ਠੀਕ। ਉਹ ਕਹਿੰਦਾ ਮੈਂ ਨਹੀਂ ਜਾਣਾ, ਤੇਰੇ ਦਿਨ ਖੇੜਿਆਂ ਦੇ ਨਾਲ ਆਇਆ ਨਾ। ਉਹਨੇ ਕਿਹਾ ਮੈਂ ਨਹੀਂ, ਤੇਰੇ ਆਇਆ ਸੀ। ਆਇਆ ਮੇਰੇ ਆਪਣੇ ਆਇਆ। ਮੈਂ ਕਿਹਾ ਸ਼ਾਇਦ ਤੁਹਾਡੇ ਵੀ ਆ ਗਿਆ। ਨਹੀਂ ਮੇਰੇ ਨਹੀਂ ਆਉਂਦੇ। ਤੇ ਕੀ ਉਹਨੂੰ ਕਹਿੰਦੇ ਨੇ, ਹਾਂ ਉਹ ਕਹਿੰਦੇ ਨੇ ਇল্ਲਾ ਕਰਕੇ ਪੈ ਗਈ ਮੈਨੂੰ। ਪੈ ਗਈ ਆ ਬੁੜੀਆਂ ਕਹਿੰਦੀਆਂ ਨੇ ਉਹ ਭਾਈ ਉਹ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈ ਗਿਆ, ਉਹ ਭਾਈ ਉਹ ਤੇ ਅੱਲਾ ਮਾਫੀ ਇল্ਲਾ ਕਰਕੇ ਮੈਨੂੰ ਪੈ ਹਾਂਜੀ, ਗਿਆ, ਹਾਂਜੀ। ਭਾਈ ਉਹ ਤੇ ਮੈਨੂੰ ਉਹਦਾ ਵਸ ਨਹੀਂ ਚੱਲਦਾ। ਤੁਸੀਂ ਕਿੱਥੇ ਹੋ? ਉਹਨੇ ਕਿਹਾ ਮੈਂ ਫਲਾਂ ਜਗ੍ਹਾ ਤੇ। ਹੁਣ ਉਹਨੂੰ ਦੱਸ ਕੇ ਨਹੀਂ ਗਏ ਜਾਂ ਬਾਹਰੋਂ ਬਾਹਰ ਜੇਨ ਬਣ ਗਿਆ ਜਾਂ ਚਲੇ ਗਏ, ਬਸ ਭਾਜੀ ਤੁਹਾਡੀ ਹਾਰ ਗਈ ਸਮਝ। ਜ਼ਿੰਦਗੀ ਤਬਾਹ ਬਣ ਗਈ। ਮੈਂ ਤੇ ਹੈਗੀ ਨਹੀਂ, ਮੈਨੂੰ ਤੇ ਵੈਸੇ ਹੀ ਬੱਚਿਆਂ ਵਾਸਤੇ ਰੱਖਿਆ ਵਾ, ਮੈਂ ਤੇ ਬਸ ਇੰਝ ਹੀ ਆ ਖਰਚਾ ਦਿੱਤਾ, ਮੇਰੀ ਕਿਹੜਾ ਕੋਈ ਜ਼ਿੰਦਗੀ ਆ। ਉਹ ਕਹਿੰਦਾ ਲੱਖ ਲਾਣ ਤੋਂ ਅੱਗੇ ਤੋਂ ਜਦੋਂ ਪੁੱਛਦੀ ਨਾ ਕਿੱਥੇ ਆ, ਮੈਂ ਇੱਥੇ ਹੀ ਆ ਬਸ, ਤੇਰੇ ਹੀ ਕੰਮ ਆਇਆ ਇੱਕ ਝੂਠ। ਫਿਰ ਉਸ ਤੋਂ ਬਾਅਦ ਉਹ ਜਦੋਂ ਪਤਾ ਝੂਠ ਬੋਲਦੀ, ਫਿਰ ਅੱਗੋਂ ਫਿਰ ਉਹਦੀ ਗੱਲ ਮੇਰੇ ਨਾਲ ਝੂਠ ਬੋਲਣ ਲੱਗ ਪਏ, ਇਹ ਬੰਦਾ ਨਹੀਂ ਸਹੀ। ਅੱਲਾ ਦੀ ਇਹ ਬੰਦਗੀ ਹੈ, ਉਹਨੂੰ ਉਹ ਮਜਬੂਰ ਕਿੱਦਾਂ ਹੋ ਰਿਹਾ ਤੂੰ ਸੋਚ ਤੇ ਸਹੀ। ਇਸ ਤਰ੍ਹਾਂ ਹੀ ਭਾਈ ਪਾਕਿਸਤਾਨ ਤੇ ਇੰਡੀਆ ਹਾਂ ਅਗਰ ਤੁਸੀਂ ਪਹਿਲੇ ਵੀ ਇਦਾਂ ਦੇ ਹੋ, ਇੱਕ ਔਰਤ ਜੈਨੂਇਨ ਇਦਾਂ ਦੀ ਆ, ਉਹ ਨਹੀਂ ਰੌਲਾ ਪਾਉਂਦੀ, ਇਹਦੇ ਬਾਵਜੂਦ ਮਰਦ ਕਰ ਰਿਹਾ, ਫਿਰ ਸਮਝੋ ਉਹ ਮੇਰੇ ਟੈਪ ਆ। ਫਿਰ ਉਹ ਚ ਤੁਹਾਡੇ ਦੀ ਕੁਆਲਿਟੀ ਆ ਗਈ ਹੈ। ਫਿਰ ਉਹ ਸ਼ਹਜ਼ਾਦਾ ਮਰਦਾ, ਉਹਨੂੰ ਜ਼ਾਦ ਕਰ ਦੇ, ਕੋਈ ਟੈਨਸ਼ਨ ਨਹੀਂ। ਬੇਟਾ ਜਿੱਥੇ ਦਿਲ ਕਰਦਾ ਫਿਰ ਜਾ Don't ਜਾ ਜੇ ਤੂੰ ਮੈਂ ਤੇਰੀ ਨਹੀਂ, ਤੂੰ ਮੇਰਾ ਨਹੀਂ। ਪਾਕਿਸਤਾਨ 'ਚ ਤੁਸੀਂ ਜਿਹੜਾ ਇਤਰਾਫ ਜੁਰਮ ਕੀਤਾ ਵੱਡਾ ਓ ਹੀ ਯਾਰ ਜਦੋਂ ਕੀ ਗੱਲ ਆ, ਕਹਿੰਦੇ ਉਹ ਮੇਰੇ ਤਰ੍ਹਾਂ ਦੇ ਆਹ ਸਹੀ ਗੱਲ ਹੈ। ਡਿਵੋਰਸਾਂ ਦੀ ਸ਼ਰ੍ਹਾ ਵਧੀ ਜਾਣ ਡਈ ਪਾਕਿਸਤਾਨ ਏਦਾਂ ਹੀ ਆ। ਕਿਹਦੀ? ਡਿਵੋਰਸ ਉਹ ਵਧੀ ਜਾ ਰਹੀ ਆ ਤੁਹਾਡੇ ਸਿਸਟਮਾਈਜ਼ ਕਸਟਮਾਈਜ਼ ਨਿਜ਼ਾਮ। ਯੈਸ ਲਵ ਮੈਰਿਜਾਂ ਤੇ ਬਹੁਤ ਬਸ ਹੋਣੇ ਨੇ। ਹਾਂ ਏਦਾਂ ਹੀ ਆ। ਲਵ ਮੈਰਿਜਾਂ ਬਹੁਤ ਟੁੱਟਣੀਆਂ ਜੀ। ਚਾਰ ਸਮਨ ਤੈਨੂੰ ਆ ਗਏ ਯਾਰ। ਲਵ ਮੈਰਿਜ ਦੀ ਤੇ ਘੱਟ ਟੁੱਟਦੀ ਆ, ਰੇਂਜ ਬਹੁਤ ਹੀ ਟੁੱਟਦੀ, ਕਿਉਂਕਿ ਰੇਂਜ ਦੇ ਦੋਵਾਂ ਪਾਸੇ ਦੇ ਪਿੱਛੇ ਕਿਤੇ ਹੋਰ ਲਵ ਹੁੰਦਾ ਹੈ।
ਇੱਥੇ ਹੀ ਹੈ। ਹਾਂ ਜਿਹੜੀ ਹੋਈ ਲਵ ਮੈਰਿਜ ਗਈ ਉਹਦੇ ਫੇਰ ਚਾਂਸ ਹੈਗੇ ਵਸਣ ਦੇ। ਅੱਲਾ ਦੇ ਬੰਦੇ ਜਾਹਲ ਆਦਮੀ ਬੇਵਕੂਫ ਡੰਗਰ ਖੋਤੇ ਦਿਮਾਗ, ਤੈਨੂੰ ਇੰਨੀ ਅਕਲ ਨਹੀਂ। ਚਵਲ ਇਨਸਾਨ। ਜਦੋਂ ਇੱਕ ਵੱਡਾ ਬੰਦਾ ਤਜਜ਼ੀਆ ਨਿਗਾਰ ਬੈਠਾ, ਨਹੀਂ ਤੈਨੂੰ ਗੱਲ ਆਉਂਦੀ, ਚੁੱਪ ਕੇ ਸਰ ਕਹਿ ਕੇ ਇਦਾਂ ਕਰਦਾ ਰਹੇ। ਸਾਡੇ ਵਾਲੀ ਦੇਖ ਲੈ ਤੂੰ। ਸਰ ਠੀਕ ਹੈ ਹਾਂ। ਠੀਕ ਹੈ। ਲਵ ਮੈਰਿਜ ਜਿਹੜੀ ਹੋ ਜਾਂਦੀ ਨਾ ਜੈਨੂਇਨ, ਉਹ ਫੇਰ ਵੀ ਚਾਂਸ ਹੁੰਦੇ ਆ ਉਹਦੇ ਚ। ਬੱਚੇ ਮਾਪਿਓ ਤੇ ਕਲੇਮ ਵੀ ਨਹੀਂ ਕਰ ਸਕਦੇ ਹਾਂਜੀ ਕਿ ਤੁਸੀਂ ਫਸਵਾਇਆ, ਬਲਕਿ ਉਲਟਾ ਮਾਪਿਓ ਹੁੰਦਾ ਕਿ ਹਾਂਜੀ ਸਮਝ ਆਈ, ਇੱਥੇ ਹੀ ਕਰਨਾ, ਉਹ ਵੀ ਕਹਿੰਦਾ ਇੱਥੇ ਕਰਨਾ, ਕਰ ਲਓ ਹੁਣ। ਫਿਰ ਮਾਪਿਓ ਮਜਬੂਰ ਹੁੰਦਾ, ਧੀ ਨੂੰ ਕੀ ਕਰਨ ਨੂੰ ਕੱਢ ਤੇ ਸਕਦੇ ਨਹੀਂ। ਲੇਕਿਨ ਜਦੋਂ ਮਾਪਿਓ ਰੇਂਜ ਕਰਦਾ ਵਾ, ਔਰ ਉਹ ਮਾਪਿਓ ਜਿਹਨੂੰ ਪਤਾ ਹੁੰਦਾ ਮੇਰੇ ਬੱਚੇ ਦਾ ਜਾਂ ਬੱਚੀ ਦਾ ਕਿਤੇ ਹੋਰ ਚੱਲ ਰਿਹਾ ਨਿਜ਼ਾਮ, ਉਹ ਜਲਦੀ ਜਲਦੀ ਕਰ ਦਿੰਦੇ ਨੇ। ਉਹ ਫਿਰ ਸਭ ਤੋਂ ਵੱਡੇ ਮੁਜਰਮ ਉਹ ਬਣਦੇ ਨੇ ਅੱਗੋਂ। ਫਿਰ ਅੱਛਾ, ਫਿਰ ਦੂਜੀ ਗੱਲ ਭਾਵੇਂ ਉਹ ਮੋਬਾਈਲ ਤੁਹਾਡੇ ਕੋਲ, ਅੱਲਾ ਖੈਰ ਸੱਲਾ, ਠੀਕ ਹੈ, ਉਹ ਵਿਆਹ ਵੀ ਹੋ ਗਈ, ਕਿਸੇ ਦੇ ਨਿਕਾਹ 'ਚ ਵੀ ਚਲੀ ਗਈ ਹੈ, ਠੀਕ ਹੈ, ਕਿਸੇ ਦੇ ਹਰ ਜਗ੍ਹਾ ਤੇ ਚਲੀ ਗਈ ਹੈ, ਲੇਕਿਨ ਭਾਈ ਨੂੰ ਇੱਥੋਂ ਨਹੀਂ ਜਾ ਰਹੀ, ਇੱਥੋਂ ਇੱਥੇ ਹੈ, ਉਧਰ ਨਿਜ਼ਾਮ, ਠੀਕ ਹੈ ਜੀ। ਵਾਅਦੇ ਹੋਏ ਨੇ, ਇਹ ਬਾੜੀ ਗੱਲ ਹੈ ਯਾਰ, ਜ਼ਿਆਦਤੀਆਂ ਹੋ ਤੂੰ ਰਹੀਆਂ। ਮੇਰੀ ਹੋ, ਮੈਂ ਤੇਰਾ ਹੂੰਗਾ। ਇਹ ਇਸਤਮਾਈ ਸ਼ਾਦੀ ਕੀਤੀ ਨੇ, ਉਹ ਜਿਹੜੀ ਕੰਪਨੀ ਦੇ ਖਾਤੇ 'ਚ ਹੁੰਦੀ ਆ। ਉਹ ਕੰਪਨੀ ਨਹੀਂ ਓਏ ਆਹੋ ਉਹ ਹੁੰਦੀ ਹੈ। ਰਾਤੀ ਸ਼ਾਦੀ। ਆਹੋ ਉਹ ਜਿਹੜੀ ਉਹ ਇਕੱਠੇ ਕਰਦੇ ਜਿਹੜੇ ਯਾਰ ਉਹ ਕੋਈ ਹਕੂਮਤ। ਹੋਰ ਇਨਵੈਸਟਰ ਹੁੰਦਾ ਉਹਦਾ। ਆਹੋ ਇਨਵੈਸਟਰ ਸਾਜੀ ਨੇ ਉਹ ਵਾਲੀ ਸ਼ਾਦੀ ਕਰਾਈ। ਉਹ ਇਨਵੈਸਟਰ, ਉਹ ਬ੍ਰੋਕਰ। ਅੱਛਾ ਉਹ ਬ੍ਰੋਕਰ, ਉਹ ਨਹੀਂ ਉਹ ਅੱਛਾ ਉਹ ਇਹਨੇ ਉਹ ਕਰਾਈ। ਹਾਂਜੀ, ਇਹਨੇ ਉਹ ਕਰਾਈ ਤੇ ਉਹਨਾਂ ਨੇ ਸ਼ਾਦੀ ਕਰਾਤੀ। ਉਹਨਾਂ ਨੂੰ ਕਹਿੰਦਾ ਜਿੱਥੇ ਸ਼ਾਦੀ ਕਰਾਤੀ ਉੱਥੇ ਜਗ੍ਹਾ ਵੀ ਲੈ ਲਓ। ਕੰਮ ਤੇ ਵੀ ਹਾਂਜੀ, ਉਹਨਾਂ ਨੇ ਜਗ੍ਹਾ ਵੀ ਲੈਤੀ। ਉਹਨਾਂ ਨੂੰ ਕਹਿੰਦਾ ਕੰਮ ਤੇ ਵੀ ਰੱਖ ਲਓ। ਇਹਨੂੰ ਛੱਡੋ, ਪਹਿਲੇ ਤੇਰਾ ਸਟਾਰਟ ਹੀ ਠੀਕ ਸੀ। ਹਾਂ ਬੈਡ ਉਹ ਹੀ ਗਿਣ ਲੋ ਚਾਹੇ ਸਭ। ਸਾਜੀ ਇਹੋ ਜਿਹੇ ਬੰਦੇ ਨਾ ਆਪਣੀਆਂ 1 ਸਾਲ ਪੁਰਾਣੀਆਂ ਤਸਵੀਰਾਂ ਹੀ ਇੰਜ ਦਿਖਾਉਂਦੇ ਹੁੰਦੇ, ਓਏ ਆ ਮੈਂ ਹੀ ਆ। ਜਿਹਨੇ ਵਿਆਹ ਦੀ ਮੂਵੀ ਬਣਾਈ ਸੀ ਨਾ, ਉਹ ਕੋਲ ਮਿੰਟ ਤੇ ਕਲਿੱਪ ਕਰਕੇ ਸਾਰੀ ਲੈ ਗਿਆ, ਪੂਰੀ ਨਹੀਂ ਚੱਕੀ। ਉਹਦੇ ਟ੍ਰੇਲਰ ਚਲਾਉਣ ਦਿਆ ਪਈ। ਉਹ ਪੈਸੇ ਨਹੀਂ ਸੀ ਤੇ ਕਰ ਕਹਿੰਦਾ ਆ 2 ਮਿੰਟ ਦੀ ਤਾਂ ਕਰਨਾ, ਬਾਕੀ ਮੈਂ ਲੈ ਜਾਗਾ। ਇਦਾਂ ਹੀ ਕਰਕੇ ਨਾ ਟੋਟੇ 46 ਕਮਰੀ 2 ਮਿੰਟ ਦੇ ਲਈ ਜਾ ਕੇ ਘਰ ਕੈਪ ਕੱਟ ਚ ਜੋੜਨ ਦੇ ਆ। ਤੁਹਾਨੂੰ ਮੈਂ ਕੈਪ ਕੱਟ ਚਲਾਉਣਾ ਵੀ ਸਿਖਾਵਾਂਗਾ। ਹਾਂਜੀ ਬਸ ਠੀਕ ਆ। ਮੇਰੀ ਘਰ ਓਏ ਅੱਲਾ ਦੇ ਬੰਦੇ, ਮੋਬਾਈਲ 'ਚ ਕੈਪ ਕੱਟ ਚਲਾਉਣਾ ਜਿਹੜੇ ਤੁਸੀਂ ਵੀਡੀਓ ਬਣਾਉਂਦੇ ਹੋ, ਤੁਹਾਨੂੰ ਉਹ ਵੀ ਮੈਂ ਸਿਖਾਵਾਂਗਾ। ਸਾਨੂੰ ਸਿਖਾਓ ਕੈਪ ਕੱਟ, ਅਸੀਂ ਪੈਸੇ ਤੁਹਾਡਾ ਤਸਵੀਰਾਂ ਕੱਟ ਕੇ ਲਾਉਣੀਆਂ। ਨਹੀਂ ਵੀਡੀਓ ਐਨੀਮੇਸ਼ਨ, ਗ੍ਰਾਫਿਕਸ, ਵੀਡੀਓ ਮੋਬਾਈਲ ਦੀ ਹੱਦ ਤੱਕ ਐਨਕ ਵੀ कैप कट सारा मैं तुम सिखावांगा। नाज़रीन इनके मगर मत लगिएगा, इन्होंने मेरा जीमेल भी उड़ा दिया, मेरा मोबाइल खाली करके मैंने फड़ा अच्छा हुण खाली करके फड़ा के उस तो बाद सारा कुछ आया 3 ਦਿਨਾਂ ਬਾਅਦ ਚਾਰਜ ਕੀਤਾ। 3 ਦਿਨਾਂ ਬਾਅਦ ਨਹੀਂ ਵਿੱਚ ਕਾਲ ਕੀਤਾ, ਉਦੋਂ ਨਹੀਂ ਕਰਤਾ ਸੀ। ਉਦੋਂ ਨਹੀਂ ਕਰਤਾ ਸੀ। ਮੂਵੀ ਵਾਲਾ ਹੁੰਦਾ ਸੀਗਾ ਇੱਕ ਵਿਆਹ ਤੋਂ ਛਿੱਤਰ ਪੈ ਗਏ, ਉਹ ਜਿੱਥੇ ਮੌਲਵੀ ਸਾਹਿਬ ਕਹਿੰਦੇ ਨੇ ਕਬੂਲ ਹੈ, ਉੱਥੇ ਕਹਿੰਦੇ ਕੱਟ ਲਾਣਾ ਇੱਥੇ ਯਾਰ ਮੂਵੀ ਵਾਲੇ ਦੀ ਚਪੇੜਾ ਖਾ ਲਈ ਦੁਲਹਨ ਕੋਲੋਂ। ਕਿਉਂ? ਉਹਦਾ ਘੁੰਗੜ ਚੁੱਕ ਕੇ ਕਹਿੰਦਾ ਮੈਂ ਕਲੋਜ਼ ਲੈਣਾ ਉਹਦਾ। ਉਹ ਕਹਿੰਦੀ ਮੇਰੇ ਦਵਾ ਹੋਏ। ਆਪਣੇ ਵਿਆਹ ਵਾਲੀ ਫਿਲਮ ਦੇ ਪਹਿਲੇ ਸੋਹਰੇ ਤੇ ਸੀ, ਕਹਿੰਦਾ ਗੁਟਕਾ ਸਪਾਰੀ ਖਾਣੇ ਕੰਨ ਜਾ। ਅੱਛਾ ਤੂੰ ਥੋੜਾ ਉੱਚੀ ਕਹਿ ਦਿੰਦਾ ਨਾ ਤੇ ਉਹਦੇ 'ਚ ਵੀ ਰਿਕਾਰਡ ਹੋ ਗਿਆ, ਉਹਨਾਂ ਨੇ ਵੀ ਸੁਣ ਲੈਣਾ। ਸਾਜੀ ਆ ਗਈ ਹੋਣੀ ਆਵਾਜ਼। ਇਹਦੇ ਆਪਣੇ ਵਿਆਹ ਦੀ ਫਿਲਮ ਮੁੱਕ ਕੇ ਨਾ ਇਧਰੋਂ 2 ਬਿੱਲੀਆਂ ਪਰਦਾ ਲੈ ਕੇ ਉੱਡ ਗਈਆਂ। ਆਹੋ ਸਾਰੇ ਉਹ ਕਾਰਟੂਨ ਵਾਲੀਆਂ। ਸਾਰੇ ਰਿਸ਼ਤੇਦਾਰਾਂ ਨੇ ਬਹਿ ਕੇ ਇਹਦੇ ਵਿਆਹ ਵਾਲੀ ਫਿਲਮ ਵੇਖੀ ਤੇ ਆਪਸ ਵਿੱਚ ਗੱਲਾਂ, ਬਕਵਾਸ ਹੀ ਸੀ। ਤਾਜੀ ਉਹ ਫਿਲਮ ਦੇ ਵਿੱਚ ਉਹ ਨਹੀਂ ਹੁੰਦੀ ਸਾਜੀ, ਸਟੇਜ ਤੇ ਇੱਕ ਲੈਡ ਕੱਲੇ ਇੱਕ ਬੰਦਾ ਕਹਿੰਦਾ ਸੋਹਰੇ ਤੇ ਰੱਖਣੀ, ਸਾਰੇ ਵਿਆਹ ਸੋਹਰੇ ਤੇ ਰੱਖੀ। ਹੁਣ ਰੋਟੀ ਨਹੀਂ ਵਿਆਹ ਖਾਣੀ। ਵਾਲੀ ਫਿਲਮ ਚਲਾਨ ਇਹਨਾਂ ਦੀ ਵੇਖੀ ਮੈਂ। ਪਹਿਲੇ ਪਰਿੰਦੇ ਆਏ ਥੋੜੇ ਜਿਹੇ, ਬੰਦਾ ਕਮੈਂਟਰੀ ਕਰਨ ਦਿਆ, ਇੱਕ ਦਾਨਸ਼ ਹੋਤਾ ਥਾ। ਉਸਤਾਦ ਜੀ ਅੱਛਾ ਡਾਕੂਮੈਂਟਰੀ। ਹਾਂਜੀ ਇਹਦੇ ਵਿਆਹ ਦੀ ਮੂਵੀ ਸਾਰੇ ਦਿਲਚਸਪੀ ਨਾਲ ਲਵਾਈ, ਸਾਹਮਣੇ ਮੂਵੀ ਲੱਗੀ ਤੇ ਆਪ ਸਾਰੇ ਥੱਲੇ ਮੋਬਾਈਲ ਤੇ ਲੱਗੇ ਹੋਏ ਉੱਤੇ ਚਲੀ ਜਾਂਦੇ। ਅੱਛਾ ਇਹੋ ਜਿਹੇ ਬੰਦੇ ਆਪਣੇ ਵਿਆਹ ਦੀ ਫਿਲਮ ਵੇਖਦੇ ਨੇ ਵਿੱਚ ਮਰੇ ਰਿਸ਼ਤੇਦਾਰ, ਆ ਤਾਇਆ ਵੀ ਫੌਤ ਹੋ ਗਿਆ, ਹੁਣ ਵੇਲੇ ਵਿਆਹ 'ਚ ਕਿੰਨੀ ਟੌਰ ਨਾਲ ਆਏ। ਯਾਰ ਇਦਾਂ ਦਾ ਸੱਪ ਆਪਣਾ ਜ਼ਹਿਰ ਮੋੜੋ ਜਾਓਗੇ ਯਾਰ, ਖੱਟਾ ਆ ਗਿਆ ਸੁਣ। ਓ ਯਾਰ ਜਾਣਦੇ ਯਾਰ, ਇਹ ਵਿਆਹਾਂ ਦੀ ਮੂਵੀਜ਼ ਨਾ ਜੈਨੂਇਨ ਗੱਲ ਆ। ਬੜੇ ਬੰਦੇ ਸਿਰਫ ਇਸ ਤੋਂ ਰੱਖੀ ਹੁੰਦੀ ਹੈ ਕਿ ਇਹ 'ਚ ਸਾਡੇ ਅੱਬੂ ਹੈਗੇ ਸੀ, ਇਹ 'ਚ ਮੇਰਾ ਦਾਦਾ ਉਹ ਰੋਟੀ ਖਾਂਦੇ ਸੀ, ਉਹ। ਲੇਕਿਨ ਅੱਜ ਨਹੀਂ, ਅੱਜ ਦੇ ਦੌਰ ਵਾਲੇ ਜਿਹੜੇ ਕੱਲ ਨੂੰ ਸਾਡੇ ਬੱਚੇ ਪੋਤੇ ਪੋਤੀਆਂ ਹੋਣੇ ਨੇ ਨਾ, ਉਹਨਾਂ ਨੇ ਸਾਨੂੰ HD ਰਿਜ਼ਲਟ 'ਚ ਵੇਖਣਾ। ਸਾਡੇ ਨਹੀਂ ਉਸਤਾਦ ਦਿਲ ਕਰੇ ਦਾਦਾ, ਹੁਣ ਦੇਖਣਾ, ਹੁਣ ਪੜਪੋਤੇ ਨੂੰ ਕੋਈ ਬੰਦਾ ਕਵੇ ਓਏ ਤੈਨੂੰ ਪਤਾ ਤੇਰੇ ਦਾਦੇ ਦੇ 3-4 ਕਲਿੱਪ ਵੀ ਵਾਇਰਲ ਹੋਏ ਗਏ, ਕੀ ਕਰ ਰਿਹਾ ਆਵੇ ਤੇਰੇ ਪਰਦਾਦੇ ਲਈ ਲੀਕ ਵੀਡੀਓ। ਯਾਰ ਇਹ ਕੀ ਨਿਜ਼ਾਮ ਹੈ? ਇਹ ਵੀ ਬੰਦਾ ਕਹਿ ਤੇ ਪਤਾ ਬੰਦਾ ਕਿਹੜੀ ਉਹ ਮਤਲਬ ਕਿਹੜੀ ਨਸਲ 'ਚ ਕੀਤਾ ਤੇ ਕਿਹੜੀ ਨਸਲ ਦੇ ਉੱਤੋਂ ਜ਼ਲੀਲ ਹੋ ਰਹੇ। ਬੰਦਾ ਕਹੇ ਤੂੰ ਆਪਣੇ ਦਾਦੇ ਦੀ ਮੂਵੀ ਦੇਖੀ? ਕਹਿੰਦਾ ਨਹੀਂ, VPN ਲਾ ਕੇ
ਨਹੀਂ ਉਹ ਯਾਰ ਸਹੀ ਗੱਲ ਆ, ਮਤਲਬ ਪਰਦਾਦੇ ਦਾ YouTube ਤੇ ਦਿਲ ਕਰੇ ਗੂਗਲ ਤੇ ਡਾਟਾ ਪਿਆ ਹੋਵੇ। ਆਹੋ ਸਤਾਜ ਹੁਣ 4K ਨਾ, ਜਦੋਂ ਸਾਡੇ ਪੋਤੇ ਹੋਣੇ ਵੀ ਕਾਲਾ ਹੋ ਜਾਣਾ ਕੰਮ। ਸਾਡੇ ਕੁਦਰਤੀ ਹੋ ਜਾਣਾ ਕੰਮ। ਨਹੀਂ ਆਹ ਚੀਜ਼ ਆ ਜਾਏਗੀ ਨਾ, ਕੋਈ ਹੋਰ ਐਸੀ ਚੀਜ਼ ਆ ਵਿੱਚ ਵੇਖ ਲੈਣਗੇ। ਅੱਛਾ ਇਹ ਆ ਗਿਆ ਹੁਣ ਇਸ ਤੋਂ ਇਹ ਤਾਂ ਏਡਾ ਵੱਡਾ ਨੇ ਪਾਏ ਨੇ ਏਦਾਂ ਦੀ ਟੈਕਨੋਲੋਜੀ ਕਿ ਤੁਹਾਡੀ ਆਈ ਕੰਟੈਕਟ ਦੇ ਉਹਦੇ ਨਾਲ ਨਾ ਸਾਰਾ ਸਿਸਟਮ, ਤੁਸੀਂ ਕਿਤੇ ਵੀ ਤੁਸੀਂ ਖਲੋਤੇ ਕਿਤੇ ਹੋ ਦੁਨੀਆ ਕਿਤੇ ਚ ਤੁਸੀਂ ਜਾ ਕੇ ਜੋ ਮਰਜ਼ੀ ਕਰ ਲਓ। ਤੁਹਾਨੂੰ ਪਤਾ ਤੁਹਾਨੂੰ ਇਸ ਚੀਜ਼ ਦਾ ਪਤਾ ਵਾ, ਤੁਹਾਨੂੰ ਨਵੀਂ ਗੱਲ ਤੇ ਚਲਾ, ਫਿਲਮਾਂ ਦੇ ਵਿੱਚ ਵੀ ਬੰਦੇ ਵਾਧੇ ਏਜ ਵੱਧਦੀ ਹੈ। ਤੁਹਾਨੂੰ ਪਤਾ ਭਾਈ ਦਮਰਾਜ ਸਾਹਿਬ ਨੇ ਜਦੋਂ ਮੂਵੀਆਂ ਬਣਾਈਆਂ ਸੀ ਨਾ, ਆਬਾਸ ਵਰਗੇ ਸੀ, ਕਲਮਾਂ ਕਿਉਂ ਵਧੀਆਂ ਵਿੱਚ ਮੂਵੀ ਦੇ ਵਧੇ ਆ, ਉਹ ਫਿਲਮਾਂ ਦੇ ਵਿੱਚ ਵਧੇ ਆ, ਆਪਾਂ ਵੀ ਵਧਣਾ ਵਾ। ਇਹ ਤਾਂ ਕੀ ਮਤਲਬ ਗੱਲ ਯਾਨੀ ਕਿ ਬਾਲ ਹਰ ਚ ਵੱਧਦੀ ਏਜ ਵੱਧਦੀ ਬੰਦੇ ਦੀ। ਉਸਤਾਦ ਜੀ ਕਹਿੰਦਾ ਫਿਲਮਾਂ ਦੇ ਵਿੱਚ ਬੰਦਾ ਵਧੀ ਜਾਂਦਾ ਬਾਈ, ਏਦਾਂ ਹੀ ਆ। ਇਹ ਦੇਖਣਾ ਜੋ ਤੁਹਾਡੇ ਪੜਪੋਤੇ ਹੋਣ, ਤੁਹਾਡੀ ਕਲਮ ਇੱਥੇ ਹੋਣੀ ਆ। ਹਾਂ ਉਸਤਾਦ ਜੀ ਇਸ ਗੱਲ ਦਾ ਸਿਰਫ ਮਤਲਬ ਦੱਸਾ ਦਿਓ ਮੈਨੂੰ ਕਿ ਕੀ ਮੇਰੇ ਕਹਿਣ ਦਾ ਮਤਲਬ ਆ ਬੰਦੇ ਵਿੱਚ ਫਿਲਮ ਦੇ ਵਾਧੇ ਆ। ਵਿੱਚ ਫਿਲਮ ਦੇ ਕੋਈ ਵਧੇ। ਹਾਂ ਅੱਜ ਤੇ ਬਾਤ ਹੀ ਲੱਗਾ ਵਾ। ਹਾਂ ਚਲੋ ਅੱਲਾ ਕਰੇ। ਉਹ ਏਦਾਂ ਹੋਈ ਕੋਈ ਗੱਲ ਕਰਨੀ ਤੁਸੀਂ ਸਰ? ਤਾਂ ਜੀ ਲਿਫਟ ਮੰਗ ਕੇ ਟੂਰ ਕਰ ਰਹਾ ਹੈ ਨਿਰਾਨ ਕਰਨਾ ਹੋਵੇ ਬੜੀ ਤਕਲੀਫ ਲੈ ਲਿਫਟ ਲੈ ਗਈ। ਹਾਂਜੀ ਫੇ ਉਦੋਂ ਹੀ ਵਾਪਸ ਵੀ ਆ ਗਿਆ। ਆਹੋ ਸਹੀ ਗੱਲ ਆ, ਮੈਨੂੰ ਉੱਤੇ ਲਾ ਦੀ ਕਰਦਾ ਨਰਾਨ ਕਰਨ ਫਿਰ ਰਿਹਾ। ਮਹੱਲੇ ਚ ਫਿਰਦੇ ਆ ਤਾਂ ਜੀ, ਇੱਕ ਮਹੱਲੇ ਚ 20 ਸਾਲ ਹੋ ਗਏ ਇਹਨੂੰ, ਤੇ ਬੁੱਢੀਆਂ ਵੇਖ ਕੇ ਕਹਿੰਦੀਆਂ ਟੂਰ ਇੰਸਟਾ ਲੱਗਣ ਦੇ। ਇਹਦੇ ਵਿਆਹ ਦੀ ਫਿਲਮ ਬਣਾਈ ਤੇ ਐਡੀਟਰ ਕੋਈ ਜ਼ਰਾ ਥੋੜਾ ਬਰੀਕ ਅਕਲਮੰਦ ਆਦਮੀ ਸੀ, ਇਹ ਉਹਦੇ ਕੋਲ ਲੈਣ ਗਿਆ ਕਿਉਂਕਿ ਉਹਨੇ ਐਡਿਟ ਕੀਤੀ ਸੀ ਇਹਦੀ ਸ਼ਕਲ ਸ਼ੁਕਲ ਸਾਰੀ। ਇਹ ਲੈਣ ਗਿਆ ਤਾਂ ਉਹਨੇ ਕਿਹਾ ਭਾਜੀ ਦੇਖੋ, ਹਾਲਾਂਕਿ ਮੇਰਾ ਤੇ ਫਾਇਦਾ ਨਾ, ਤੁਸੀਂ ਫਿਲਮ ਲੈ ਕੇ ਜਾਓਗੇ ਮੈਨੂੰ ਤੁਸੀਂ 30,000 ਰੁਪਇਆ ਦਿਓਗੇ, ਮੇਰਾ ਫਾਇਦਾ, ਲੇਕਿਨ ਮੈਂ ਕਹਿੰਦਾ ਤੇ ਰਹਿਣ ਦਿਓ, ਮੈਂ ਵੀ ਸਬਰ ਕਰ ਲੈਣਾ ਪੈਸਿਆਂ ਤੇ, ਤੁਸੀਂ ਮੂਵੀ ਤੇ ਕਰ ਲਓ। ਨਹੀਂ ਹੈਗੀ ਵੇਖਣ ਵਾਲੀ ਹੈ ਹੀ ਨਹੀਂ। ਮੈਂ ਬਹਿ ਕੇ ਇੰਨੀ ਡੀਟਿੰਗ ਕੀਤੀ, ਮੇਰੇ ਕੋਲ ਬੜੀ ਔਖੀ ਹੋਈ, ਰਹਿਣ ਤੋਂ ਕਰੋ। ਮੈਂ ਆਪਣੇ ਕਿਸੇ ਬੱਚੇ ਨੂੰ ਕਿਹਾ ਸੀ ਇਹਦਾ ਜੋ ਹੁੰਦਾ ਹੈ ਕਰ ਦੀ। ਕਿਉਂਕਿ ਭਾਈ ਮੈਂ ਆਪਣੇ ਮੁੰਡੇ ਨੂੰ ਕਿਹਾ ਸੀ, ਉਹ ਮੁੰਡੇ ਨੇ ਐਡਿਟ ਕਰਨ ਤੋਂ ਬਾਅਦ 3 ਦਿਨ ਹੋ ਗਏ ਆ, ਉਹ ਮੈਨੂੰ ਬੁਲਾਉਣ ਹੀ ਨਹੀਂ ਦਿਆ। ਉਹਦੇ ਪੈਰ ਮੁੜ ਗਏ ਵਿੱਚ, ਸਾਇਆ ਹੋ ਗਿਆ ਉਹਨੂੰ। ਐਡੀਟਰ ਕੋਲੋਂ ਆਪਣੀ ਮੂਵੀ ਲੈਣ ਗਏ ਵਿਆਹ ਦੀ, ਉਹਨੇ ਪਿਛਲੇ ਵਿਆਹ ਦੀ ਦੇ ਦਿੱਤੀ। ਨਹੀਂ ਉਹਨੇ ਐਲਬਮ ਰੱਖੇ, ਉਹਨੇ ਕਿਹਾ ਕਿੰਨਵੇਂ ਵਿਆਹ ਨਹੀਂ ਲੈਣੇ। ਉਹਨੇ ਪਾਰਟਾਂ ਟਾਈਪ ਕਰਕੇ ਪਾਰਟ 1 ਪਾਰਟ 2 ਪਾਰਟ 3 ਉਹਨੇ ਨੰਬਰ 19 ਨੰਬਰ ਵਿਆਹ ਭਾਜੀ। ਹਾਂ ਬਾਤ ਸੋਹਰਾ ਖਾਣਾ ਖਾਣ ਦਿਆ ਵਾ ਵਿਆਹ ਤੇ। ਯਾਰ ਦੇਖੋ ਟੈਕਨੋਲੋਜੀ ਤੇ ਵੱਧ ਰਹੀ ਹੈ ਨਾ ਹੌਲੀ ਹੌਲੀ। ਸੋਹਰਾ ਖਾਣਾ ਖਾਣ ਦਿਆ ਵਿਆਹ ਤੇ। ਉਹਨੂੰ ਮੈਂ ਕਿਹਾ ਐਡੀਟਰ ਨੂੰ, ਮੈਂ ਕਿਹਾ ਯਾਰ ਮੈਂ ਸਹੁਰੇ ਲੈਦਾ ਵੇਖਦਾ, ਤੂੰ ਇਦਾਂ ਕਰ ਕੱਟ ਕੇ ਨਾ ਇੱਕ ਪੂਰੀ 1.5 ਮਿੰਟ ਦੀ ਨਾ ਕੱਲੀ ਸਹੁਰਿਆਂ ਦੀ ਬਣਾ ਦੇ ਮੇਰੀ ਵੀਡੀਓ, ਇੱਕ ਚ ਸੱਸਾਂ ਪਾ ਦੇ ਸਾਰੀਆਂ। ਆਪਣੇ ਵਿਆਹ ਦੀ ਫਿਲਮ ਲੈਣ ਗਿਆ ਟੀਚਰ ਕੋ, ਤੇ ਉਹ ਕਹਿੰਦਾ ਭਾਈ ਤੁਸੀਂ ਵਿੱਚ ਡਰੇ ਲੱਗਣ ਡਏ। ਵਿਆਹ ਤੋਂ ਨਾ 8-10 ਦਿਨ ਪਹਿਲੇ ਆਪਣੇ ਸਹੁਰੇ ਨੂੰ ਕਹਿੰਦਾ ਮੇਰੀ ਬੁੱਢੀ ਨੂੰ ਭੇਜ ਦਿਓ ਜੀ, ਪ੍ਰੋਮੋ ਸ਼ੂਟ ਕਰਵਾ। ਪ੍ਰੋਪਰ ਮੌਕ ਸੈਕਸ਼ਨ ਹੋਣਾ ਵਾ। ਸੋਹਰਾ ਖਾਣਾ ਖਾਣ ਦੇ ਪਿੱਛੇ ਬੈਕਗ੍ਰਾਉਂਡ ਦੇ ਸਿਰਫ ਉਹ ਲਫ਼ਜ਼ ਆਏ, ये वो गुफा है जहाँ इंसानी खून पिया जाता है, बस। वो जो नेशनल ज्योग्राफी ਤੇ ਬੋਲਦਾ ਆਏ ਐਡਾ ਬੇਵਕੂਫਾ। ਇਹਦੇ ਵਿਆਹ ਤੇ ਮੌਲਵੀ ਨੇ ਨੂੰ ਕਿਹਾ ਹਾਂ ਬਈ ਤੂੰ ਪਹਿਲੇ ਦੱਸ ਕਬੂਲ ਆ। ਇਹਦੇ ਵਿਆਹ ਤੇ ਜਦੋਂ ਇਹਨੇ ਕਹਿਤਾ ਨਾ ਕਬੂਲ ਆ, ਨਫਸਾ ਗਿਆ ਮੌਲਵੀ ਕੋ, ਕਹਿੰਦਾ ਉਹ ਭਾਈ ਉਹਨੇ ਕਹਿਤਾ ਇੱਕ ਉਹ ਧੀਏ ਤੇਰਾ ਬੇੜਾ ਗਰਕ ਹੋ ਗਿਆ। ਉਹਨੇ ਕਿਹਾ ਕਿਆ ਹੁਆ ਮੌਲਵੀ ਤਾਂ ਉਹ ਉਹਨੇ ਕਬੂਲ ਕਹਿਤਾ ਹੀ, ਮਰ ਗਈ ਤੂੰ ਬੇਟਾ, ਗਈ ਤੂੰ ਸਾਜੀ, ਗਈ ਤੂੰ, ਤੇਰੀ ਜ਼ਿੰਦਗੀ ਤਬਾਹ ਹੋ ਤਬਾਹ, ਤੇਰੀ ਜ਼ਿੰਦਗੀ ਤਬਾਹ ਬੱਲੀਏ। ਇਹਦੇ ਵਿਆਹ ਤੇ ਨਿਕਾਹ ਖਾਂ ਕੋਲੋਂ 1000 ਦੇ ਕੇ ਭੱਜ ਗਿਆ ਸੀ, ਕਹਿੰਦਾ ਭਾਈ ਇਹ ਪਾਕਿਸਤਾਨ ਦਾ ਨਹੀਂ ਮੈਨੂੰ ਲੱਗਾ। ਦੇਖ ਸਾਜੀ ਨੂੰ ਬਰਾਤ ਉਹਦੀ ਕੁੜੀਆਂ ਛਾਤਰੀ ਕਹਿੰਦੀ ਬਰਾਤ ਆ ਗਈ ਦਾਸ ਜੀ ਕਹਿੰਦੀ ਬਰਾਤ ਆ ਗਈ, ਹਾਏ ਨਹੀਂ ਬਰਾਤ ਆ ਗਈ। ਬਸ ਹੋ ਗਿਆ ਕਿਆ? ਬਸ ਇਹਦੇ ਵਿਆਹ ਤੇ ਸਟਾਰ ਦੇ ਕੁੜੀਆਂ ਨੇ ਸਿਰਫ ਇਦਾਂ ਕਿਹਾ ਦਾਨਿਸ਼ ਆ ਗਿਆ, ਨੂਰੀ ਆ ਗਿਆ। ਏਦਾਂ ਦਾ ਲਾੜਾ ਹੋਵੇ ਨਾ, ਨਿਕਾਹ ਖਾ ਕਹਿਣਾ ਕੁੜੀ ਦੇ ਪਿਓ ਨੂੰ ਤੁਸੀਂ ਪੈਸਾ ਹੀ ਦੇਖਿਆ ਬਸ, ਤੁਸੀਂ ਹੋਰ ਕੁਝ ਨਹੀਂ ਦੇਖਿਆ। ਕੁੜੀ ਨੇ ਵੇਖਿਆ ਤਾਸ਼ ਨੂੰ ਬਰਾਤ ਆਉਂਦੇ ਨੇ। ਨਹੀਂ ਉਹਨੇ ਕਿਹਾ ਨੇ ਕਿ ਤੁਸੀਂ ਪੈਸੇ ਦੇਖੇ, ਉਹਨੇ ਕਿਹਾ ਨਹੀਂ ਅਸੀਂ ਬੇਇੰਤਹਾ ਵਾਰੀ ਕੋਸ਼ਿਸ਼ ਕੀਤੀ ਕਿ ਲਾੜਾ ਵੀ ਵੇਖ ਲਈਏ, ਪਰ ਨਹੀਂ ਨਜ਼ਰ ਨਹੀਂ ਆਇਆ, ਕੀ ਕਰੀਏ, ਫਿਰ ਅਸੀਂ ਮਜਬੂਰਨ ਪੈਸੇ ਦੇਖਿਆ। ਏਡਾ ਬੇਵਕੂਫਾ ਘੁੰਗੜ ਚੁੱਕਣਾ ਜੇ ਇੱਥੇ ਸਫਾਈ ਵਾਲੀ ਲਾਈਟ ਲਾਈਏ, ਤੂੰ ਮੈਂ ਸਾਦਾ ਹੀ ਚੁੱਕ ਲਿਆ ਕਰਕੇ। ਦੋਨਾਂ ਨੇ ਵੇਖਿਆ ਤਾਸ਼ ਨੂੰ ਬਰਾਤ ਤਿਆਰ ਹੋਣ ਗਿਆ ਸੀ ਤੂੰ ਮੇਕਅਪ ਜਦੋਂ ਵਿਆਹ ਤੇ? ਹਾਂ ਪਾਰਲਰ ਵੀ ਗਿਆ ਸੀ? ਤੋਬਾ ਕਰਾ ਦਿੱਤੀ ਤੂੰ, ਜ਼ਾਲਮਾ ਲਾਤਾ ਸੀ ਗਾਣਾ। ਸਤਾਜ ਜਿਹਨੇ ਇਹਨੂੰ ਤਿਆਰ ਕੀਤਾ ਨਾ, ਉਹਨੇ ਬਾਅਦ ਚੋਂ ਲੰਬਰ ਫਲਾਈਟ ਮੂਡ ਤੇ ਲਾ ਕੇ ਉਹ ਭੱਜ ਗਿਆ ਸੀ। ਕਿ ਮੇਰਾ ਨਾ ਦਿੰਦੇ ਇੱਕ ਦਿਨ। ਨਹੀਂ ਜਦੋਂ ਲਾੜੇ ਇਹਨੂੰ ਤਿਆਰ ਕਰਦਾ ਸੀ ਨਾ ਨਾਈ, ਤੇ ਲੋਕੀ ਆਉਂਦੇ ਨੇ ਪੁੱਛਦੇ ਉਹ ਭਾਈ ਤੇਲ ਬਦਲਣ ਡਿਆ ਮਾਂ।
ਲੋਕਾਂ ਦੇ ਫਿਸ਼ਲ ਕਰਦੇ ਆ, ਇਹਦੇ ਉਹਨੇ ਪਹਿਲੇ ਚਿੱਟਾ ਸੀਮਟ ਕੀਤਾ, ਕਹਿੰਦਾ ਮੈਂ ਬੇਸਾਂ ਤਿਆਰ ਕਰਨੇ। ਉਹਨੇ ਕਾਲੀਆਂ ਟਾਕੀਆਂ ਵੇਚੀਆਂ ਸੀ ਭਾਈ। ਇਹ ਘਰ ਗਿਆ ਬੁੱਢੀ ਨੂੰ ਭਰਜਾਈ ਸਾਡੇ ਨੂੰ ਵਿਆਹ ਕੇ ਘਰ ਲੱਗਿਆ, ਬਾਇਆ ਉਹਨੂੰ ਸਾਰਿਆਂ 'ਚ। ਇਹਨੇ ਕਿਹਾ ਚਲੋ ਮੈਂ ਮੂੰਹ ਧੋ ਲਵਾਂ। ਇਹ ਮੂੰਹ ਧੋ ਕੇ ਉਹਦੇ ਸਾਹਮਣੇ ਆਇਆ ਤੇ ਉਹ ਇਹਦੇ ਸਾਹਮਣੇ ਖਲੋਤੀ ਫੇਰ ਇਹਨੂੰ ਲੱਭੀ ਜਾ ਰਹੀ। ਉਹ ਕਿੱਧਰ ਗਾਇਬ ਹੋ ਗਈ? ਉਸਤਾਦ ਜੀ 3 ਘੰਟੇ ਤਿਆਰ ਹੋ ਕੇ ਹਮਾਮ ਤੋਂ ਘਰ ਗਿਆ, ਆਪਾਂ ਫੇਰ ਕਹੀ ਓਏ ਹੋ ਜਾ ਤਿਆਰ ਹੁਣ, ਉਹ ਜਾਣਾ ਨਹੀਂ ਤੂੰ ਵਿਆਹ 'ਚ। ਤੂੰ ਪਤਾ ਕੀ ਕਹਿੰਦਾ। ਓਏ ਨਾ ਕਰ ਯਾਰ। ਲਵ ਯੂ ਜੀ, ਕੁਝ ਖਿਆਲ ਰੱਖੋ ਆਪਣਾ। ਅੱਲਾ ਹਾਫਿਜ਼।